ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਇਹਦੇ ਨਾਲ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਇਸੇ ਦੇ ਨਾਲ ਸਪਾਂਸਰ ਦਾ ਪੰਜਾਬੀ ਰੇਡੀਓ ਇਸੇ ਦੇ ਨਾਲ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 3 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਬੁੱਢੇ ਦਰਿਆ ਦੇ ਮਾਮਲੇ ਤੋਂ। ਪੰਜਾਬ ਦੇ ਵਿੱਚ ਲੰਘੇ ਘੰਟਿਆਂ ਦੇ ਵਿੱਚ ਜੋ ਕੁਝ ਵਾਪਰਿਆ, ਮੈਨੂੰ ਲੱਗਦਾ ਸ਼ਾਇਦ ਹੀ ਕੋਈ ਟਾਵਾਂ ਪੰਜਾਬੀ ਹੋਣਾ ਜਿਹਨੂੰ ਇਹਦੇ ਬਾਰੇ ਪਤਾ ਨਾ ਹੋਵੇ ਜਾਂ ਜਿਹੜਾ ਸੋਸ਼ਲ ਮੀਡੀਆ ਦੇ ਨਾਲ ਵਾਹ ਵਾਸਤਾ ਨਾ ਹੋਵੇ। ਖਬਰ ਅਖਬਾਰਾਂ ਦੇ ਰੂਪ ਦੇ ਵਿੱਚ, ਸੋਸ਼ਲ ਮੀਡੀਆ ਦੇ ਰੂਪ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਕਿ ਉੱਥੇ ਕੀ ਕੁਝ ਵਾਪਰ ਗਿਆ। ਪਰ ਇਹਦੇ ਵਿੱਚ ਇੱਕ ਅਹਿਮ ਪਹਿਲੂ ਜੀ ਤੇ ਚਰਚਾ ਕਰਨ ਵਾਲੀ ਹੈ। ਉੱਥੇ ਅਰੈਸਟ ਕੌਣ ਹੋਇਆ, ਤਕਰੀਰਾਂ ਕਿਹਨੇ ਕੀਤੀਆਂ, ਕੀ ਮਸਲਾ, ਇਹ ਤਾਂ ਕੁਝ ਤੋਂ ਲੁਕਿਆ ਨਹੀਂ ਹੈ। ਪਰ ਇੱਕ ਸਵਾਲ ਵੱਡਾ ਪੈਦਾ ਹੋ ਗਿਆ ਸ਼ਰਮਾ ਜੀ, ਉਹ ਇਹ ਕਿ ਮਾਨ ਸਰਕਾਰ ਜਿਹੜੀ ਕਿ ਸਾਰੇ ਪੰਜਾਬੀਆਂ ਦੀ 3 ਕਰੋੜ ਪੰਜਾਬੀਆਂ ਦੀ ਚੁਣੀ ਸਰਕਾਰ ਹੈ, ਉਹ ਪੰਜਾਬ ਨਾਲ ਖੜਨ ਦੀ ਬਜਾਏ ਕਹਿੰਦੇ ਧਨਾੜ ਵਪਾਰੀਆਂ ਦੇ ਨਾਲ ਖੜ ਗਈ ਜੀ। ਬਿਲਕੁਲ ਜੀ, ਇਹ ਸਵਾਲ ਸਹੀ ਹੈ ਤੁਹਾਡਾ ਜੀ। ਇਹ ਦਰੁਸਤ ਪਾਇਆ ਗਿਆ, ਇਸੇ ਰੂਪ ਚ ਪਾਇਆ ਗਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਨਾਲ ਖਲੋਣ ਦੀ ਬਜਾਏ ਜੀ ਪਾਣੀਆਂ ਦੇ ਮਸਲੇ ਦੇ ਉੱਤੇ ਉਦਯੋਗਪਤੀਆਂ ਨਾਲ, ਕਾਰੋਬਾਰੀਆਂ ਨਾਲ, ਵਪਾਰੀਆਂ ਨਾਲ, ਔਰ ਉਹ ਵੀ ਉਹ ਵਪਾਰੀ ਜਿਹੜੇ ਡਾਈ ਇੰਡਸਟਰੀ ਦੇ ਰਾਹੀਂ ਇਹ ਸਾਰਾ ਜ਼ਹਿਰ ਫੈਲਾ ਰਹੇ ਨੇ। ਜੀ ਪ੍ਰਵੀਨ ਜੀ, ਦੁਨੀਆ ਭਰ ਦੇ ਵਿੱਚ ਡਾਈ ਇੰਡਸਟਰੀ ਬੈਨ ਹੈ। ਦੁਨੀਆ ਭਰ ਚ ਡਾਈ ਇੰਡਸਟਰੀ ਹੁਣ ਬੰਦ ਹੈ। ਜੀ ਜੀ ਬਿਲਕੁਲ। ਪਰ ਪੰਜਾਬ ਚ ਚੱਲ ਰਹੀ ਹੈ। ਤੇ ਇਹਦਾ ਮਤਲਬ ਇਹ ਨਹੀਂਗਾ ਕਿ ਅਸੀਂ ਇਹ ਕਹਿ ਰਹੇ ਹਾਂ ਕਿ ਉਦਯੋਗਪਤੀ ਆਪਣਾ ਕਾਰੋਬਾਰ ਬੰਦ ਕਰ ਲੈਣ। ਜੀ ਜੀ ਬਿਲਕੁਲ। ਜਾਂ ਇਹ ਜਿਹੜੀ ਕੱਲ ਜੋ ਕੁਛ ਪ੍ਰਦਰਸ਼ਨ ਸੀਗਾ, ਜੋ ਕੁਛ ਕਾਲੇ ਪਾਣੀਆਂ ਦਾ ਮੋਰਚਾ ਸੀਗਾ, ਇਹ ਕਿਸੇ ਘਰਾਣੇ ਖਿਲਾਫ, ਕਿਸੇ ਵਪਾਰੀਆਂ ਖਿਲਾਫ, ਕਿਸੇ ਕਾਰੋਬਾਰੀਆਂ ਖਿਲਾਫ, ਕਿਸੇ ਖਾਸ ਵਰਗ ਖਿਲਾਫ ਨਹੀਂ ਸੀਗਾ। ਇਹ ਸਮੁੱਚੇ ਤੌਰ ਤੇ ਪਾਣੀਆਂ ਦੀ ਲੜਾਈ ਹੈ। ਔਰ ਦੋ ਲੜਾਈਆਂ ਸਾਡੇ ਮੂਹਰੇ ਖੜੀਆਂ, ਇੱਕ ਪਾਣੀਆਂ ਦੇ ਹੱਕ ਦਾ ਮਸਲਾ, ਇੱਕ ਪਾਣੀ ਦੀ ਸ਼ੁੱਧਤਾ ਦਾ ਮਸਲਾ। ਬੁੱਢਾ ਦਰਿਆ, ਜਿਹਨੂੰ ਅੱਜ ਗੰਦਾ ਨਾਲਾ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਹੈ, ਇਸ ਬੁੱਢੇ ਦਰਿਆ ਤੋਂ ਗੰਦੇ ਨਾਲੇ ਤੱਕ ਦੇ ਸਫ਼ਰ ਦੇ ਵਿੱਚ ਸਾਰੀ ਇਬਾਰਤ ਪਈ ਹੈ ਕਿ ਘਟਨਾ ਕੀ ਹੈ। ਸਤਲੁਜ ਦੇ ਵਿੱਚੋਂ ਨਿਕਲਦਾ ਤੇ ਸਤਲੁਜ ਹੀ ਜਾ ਕੇ ਮਿਲ ਜਾਂਦਾ ਹੈ। ਉਹ ਬੁੱਢਾ ਦਰਿਆ ਉਸ ਦੇ ਭਾਵ ਤੋਂ ਹੀ ਸਪਸ਼ਟ ਸੀਗਾ ਕਿ ਉਹ ਬੜਾ ਨਿਮਰ ਹੋ ਕੇ, ਬੜੇ ਸ਼ਾਂਤਮਈ ਤਰੀਕੇ ਨਾਲ, ਬੜਾ ਸਹਿਜ ਵਗਦਾ ਸੀ। ਜੀ ਜੀ। ਤੇ ਉਸੇ ਲਈ ਉਹਦਾ ਨਾਮ ਬੁੱਢਾ ਦਰਿਆ ਪਿਆ। ਕਦੋਂ ਉਹ ਬੁੱਢਾ ਦਰਿਆ ਗੰਦੇ ਨਾਲੇ 'ਚ ਬਦਲਿਆ, ਇਹਦੇ ਪਿੱਛੇ ਇੱਕ ਲੰਬੀ ਕਹਾਣੀ ਹੈ ਕਿ ਇਹ ਉਦਯੋਗਿਕ ਨਗਰ ਬਣਿਆ, ਫਿਰ ਉੱਥੇ ਫੈਕਟਰੀਆਂ ਲੱਗੀਆਂ, ਫਿਰ ਸਰਕਾਰਾਂ ਨੇ ਉਹਨਾਂ ਨੂੰ ਮਨਜ਼ੂਰੀਆਂ ਦਿੱਤੀਆਂ, ਤੇ ਪਰ ਉਹ ਮਨਜ਼ੂਰੀਆਂ ਕਾਗਜ਼ੀ ਰਹਿ ਗਈਆਂ ਤੇ ਗੰਦ ਸਾਰਾ ਬੁੱਢੇ ਦਰਿਆ 'ਚ ਆਉਣ ਲੱਗ ਪਿਆ। ਉਹ ਫਿਰ ਸ਼ਹਿਰ ਦਾ ਗੰਦ ਵੀ, ਫਿਰ ਹੋਰ ਫੈਕਟਰੀਆਂ ਦਾ ਗੰਦ ਵੀ, ਫਿਰ ਸਾਡੀਆਂ ਡੈਰੀਆਂ ਦੁੱਧ ਵਾਲੀਆਂ, ਉਹਨਾਂ ਦਾ ਗੋਹਾ ਕੂੜਾ ਵੀ, ਘਰਾਂ ਦਾ ਗੋਹਾ ਕੂੜਾ ਵੀ, ਤੇ ਫਿਰ ਲੋਕਾਂ ਦੇ ਲਿਫਾਫੇ ਵੀ। ਨਤੀਜਾ ਬੁੱਢਾ ਦਰਿਆ ਗੰਦੇ ਨਾਲੇ 'ਚ ਬਦਲ ਗਿਆ। ਤੇ ਅੱਜ ਮੋਰਚੇ ਦਾ ਨਾਂ ਕੀ ਹੈ? ਕਾਲੇ ਪਾਣੀ ਦਾ ਮੋਰਚਾ। ਮਤਲਬ ਜਿਹੜੀ ਧਰਤੀ ਉੱਤੇ ਪਾਣੀ, ਮਤਲਬ ਪਾਣੀ ਬਾਬੇ ਨਾਨਕ ਦੀ ਧਰਤੀ ਹੈ, ਜਿਹੜੀ ਧਰਤੀ ਉੱਤੇ ਪਾਣੀ ਨੂੰ ਇੱਕ ਮਹਾਨ ਸਥਾਨ ਪ੍ਰਾਪਤ ਹੈ। ਪਵਨ ਗੁਰੂ, ਪਾਣੀ ਪਿਤਾ, ਮਾਤਾ, ਧਰਤ ਮਹਤ। ਅਸੀਂ ਦਿਨ ਦੇ ਵਿੱਚ ਇਸ ਦਾ ਉਚਾਰਨ ਪਤਾ ਨਹੀਂ ਕਿੰਨੀ ਵਾਰ ਕਰਦੇ ਹਾਂ, ਪਰ ਹਕੀਕਤ ਸਾਡੀ ਆ ਤਸਵੀਰ ਹੈ। ਸੋ ਉਸ ਕਾਲੇ ਪਾਣੀਆਂ ਦੇ ਮੋਰਚੇ ਤੋਂ ਹੀ ਸ਼ੁੱਧ ਸੀਗਾ ਕਿ ਸਪਸ਼ਟ ਸੀਗਾ ਕਿ ਪਾਣੀ ਨੂੰ ਸ਼ੁੱਧ ਕਰਨ ਦੀ ਲੜਾਈ। ਔਰ ਇਹ ਪਾਣੀ ਉਹ ਹੈ ਜਿਹੜਾ ਜਦੋਂ ਜਾ ਕੇ ਫਿਰ ਸਤਲੁਜ 'ਚ ਮਿਲਦਾ ਤੇ ਉਹ ਮੋਗਾ, ਵੋਰ, ਫਾਜ਼ਿਲਕਾ ਤੇ ਇਹ ਤੋਂ ਗਾਂਹ ਜਾ ਕੇ ਗੰਗਾ ਨਗਰ ਤੱਕ ਦੇ ਲੋਕ ਆਪ ਵੀ ਪੀਂਦੇ ਨੇ, ਪਸ਼ੂਆਂ ਨੂੰ ਵੀ ਪਿਲਾਉਂਦੇ ਨੇ, ਖੇਤਾਂ ਫਸਲਾਂ ਨੂੰ, ਬਾਗਾਂ ਨੂੰ ਵੀ ਲਾਉਂਦੇ ਨੇ। ਬਿਲਕੁਲ ਸਹੀ ਹੈ। ਨਤੀਜਾ
ਹਰ ਘਰ 'ਚ ਕਾਲਾ ਪੀਲੀਆ, ਹਰ ਘਰ 'ਚ ਕੈਂਸਰ, ਹਰ ਪਿੰਡ ਦੇ ਵਿੱਚ ਅਪੰਗ, ਗੂੰਗੇ, ਬੋਲੇ, ਚਮੜੀ ਦੇ ਰੋਗ, ਕਿੰਨੀਆਂ ਤਰ੍ਹਾਂ ਦੀਆਂ ਬਿਮਾਰੀਆਂ। ਔਰ ਇਹ ਭਗਵੰਤ ਮਾਨ ਵਾਕਫ ਨੇ, ਉਹਨਾਂ ਪਿੰਡਾਂ 'ਚੋਂ ਨੌਜਵਾਨਾਂ ਨੂੰ ਚੰਡੀਗੜ੍ਹ ਲੈ ਕੇ ਆਏ ਸੀ ਜਦੋਂ MP ਸੀ। ਤੇ ਅੱਜ ਜਦੋਂ ਉੱਥੇ ਆਵਾਮ ਇਕੱਠਾ ਹੋਇਆ, ਧਿਰਾਂ ਇਕੱਠੀਆਂ ਹੋਈਆਂ, ਮੈਂ ਨਹੀਂ ਕਹਿੰਦਾ ਕਿ ਉਹ ਸਾਰੀਆਂ ਧਿਰਾਂ ਸੁਹਿਰਦ ਨੇ, ਪਰ ਜਦੋਂ ਕੋਈ ਜੰਗ ਸ਼ੁਰੂ ਹੁੰਦੀ ਹੈ, ਜਦੋਂ ਕੋਈ ਲੜਾਈ ਸ਼ੁਰੂ ਹੁੰਦੀ ਹੈ, ਜਦੋਂ ਕੋਈ ਮੋਰਚਾ ਲੱਗਦਾ, ਉਹਦੇ ਵਿੱਚ ਸਭ ਤੋਂ ਮੂਹਰੇ ਸੁਹਿਰਦ ਧਿਰਾਂ ਵੀ ਹੁੰਦੀਆਂ, ਸਭ ਤੋਂ ਮੂਹਰੇ ਚਿੰਤਤ ਧਿਰਾਂ ਵੀ ਹੁੰਦੀਆਂ, ਚਿੰਤਤ ਨੁਮਾਇੰਦੇ ਵੀ ਹੁੰਦੇ ਨੇ, ਉਹਦੇ ਵਿੱਚ ਕੁਝ ਰੌਲਾ ਪਾਉਣ ਵਾਲਾ ਵਰਗ ਵੀ ਹੁੰਦਾ, ਕੁਝ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨ ਵਾਲੀ ਵਰਗ ਹੁੰਦਾ। ਸਭ ਦੇ ਸੁਮੇਲ ਨਾਲ ਇਹ ਪਹਿਲੂ ਸ਼ੁਰੂ ਹੁੰਦਾ। ਪਰ ਇਸ ਦੇ ਉੱਤੇ ਜਿਵੇਂ ਰਿਐਕਟ ਕੀਤਾ ਡਾਈ ਇੰਡਸਟਰੀ ਵਾਲਿਆਂ ਨੇ, ਹਾਂਜੀ, ਮਤਲਬ ਉਹਨਾਂ ਨੇ ਬਦਮਾਸ਼ੀ ਦਿਖਾਈ ਕਿ ਅਸੀਂ ਵੀ ਆਵਾਂਗੇ ਤੇ ਅਸੀਂ ਨਾਲ ਆਪਣੀ ਲੇਬਰ ਲੈ ਕੇ ਆਵਾਂਗੇ। ਹੁਣ ਲੇਬਰ ਕੌਣ ਹੈ ਪੰਜਾਬ ਦੇ ਵਿੱਚ? ਬਕਾਇਦਾ ਤੌਰ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟੈਂਪੂਆਂ 'ਚ ਭਰ ਕੇ, 3 ਵੀਲਰਾਂ 'ਚ ਭਰ ਕੇ, ਸਕੂਟਰਾਂ, ਮੋਟਰਸਾਈਕਲਾਂ ਤੇ, ਕਾਰਾਂ, ਗੱਡੀਆਂ 'ਚ ਭਰ ਕੇ ਇਹਨਾਂ ਫੈਕਟਰੀਆਂ ਦੀ ਲੇਬਰ ਲਿਆਂਦੀ। ਫੈਕਟਰੀ ਨਾਲ ਕਿਹੜੀ ਲੜਾਈ ਹੈ ਜੀ, ਦੱਸੋ? ਜਾਂ ਲੇਬਰ ਨਾਲ ਕੀ ਲੜਾਈ ਹੈ ਜੀ? ਇਹ ਤਾਂ ਨਹੀਂ ਕਿਹਾ ਜਾ ਰਿਹਾ ਨਾ ਕਿ ਫੈਕਟਰੀਆਂ ਬੰਦ ਕਰ ਦਿਓ, ਕਿਹਾ ਇਹ ਜਾ ਰਿਹਾ ਕਿ ਤੁਸੀਂ ਆਪਣੇ ਨਿਯਮਾਂ ਤੇ ਆ ਜਾਓ। ਸਿਸਟਮ ਨਾਲ ਲੜਾਈ ਹੈ, ਪ੍ਰਸ਼ਾਸਨ ਨਾਲ ਲੜਾਈ ਹੈ, ਸੱਤਾ ਨਾਲ ਲੜਾਈ ਹੈ। ਪ੍ਰਵੀਨ ਜੀ, ਜਦੋਂ ਇਹ ਇੰਡਸਟਰੀਆਂ ਲੱਗੀਆਂ ਹੋਣਗੀਆਂ ਤੇ ਇਹਨਾਂ ਦੇ ਕਾਗਜ਼ ਪੱਤਰ ਚੈੱਕ ਕਰ ਲਿਓ, ਉਹਦੇ ਵਿੱਚ ਇਹਨਾਂ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਨੇ ਕਾਗਜ਼ਾਂ 'ਚ ਤਾਂ। ਤੇ ਇੱਕ ਵੀ ਫੈਕਟਰੀ ਦੱਸ ਦਿਓ ਜੇ ਟ੍ਰੀਟਮੈਂਟ ਪਲਾਂਟ ਚੱਲਦਾ ਹੋ। ਉਲਟਾ ਇਹ ਪਾਣੀ ਨੂੰ ਸਿੱਧਾ ਧਰਤੀ 'ਚ ਗਰਕ ਕਰਦੇ ਨੇ ਜਾਂ ਪਾਈਪਾਂ ਪਾ ਕੇ ਸਿੱਧਾ ਸੀਵਰੇਜ ਸੁੱਟਦੇ ਨੇ, ਤੇ ਸੀਵਰੇਜ ਸਿੱਧਾ ਆ ਕੇ ਬੁੱਢਾ ਦਰਿਆ 'ਚ ਕਰ ਰਿਹਾ। ਨਤੀਜਾ ਇਹ ਉਹ ਜ਼ਹਿਰ ਹੈ, ਇਹਦੇ ਵਿੱਚ ਉਹ ਤੱਤ ਨੇ, ਉਹ ਕੈਮੀਕਲ ਨੇ, ਉਹ ਧਾਤਾਂ ਨੇ ਜਿਹੜੀਆਂ ਕਿਸੇ ਟ੍ਰੀਟਮੈਂਟ ਸਿਸਟਮ 'ਚੋਂ ਬਾਹਰ ਵੀ ਨਹੀਂ ਆ ਸਕਦੀਆਂ, ਖਾਸ ਕਰ ਡਾਈ ਵਾਲੀਆਂ ਤਾਂ। ਤੇ ਫਿਰ ਉਹ ਬਿਮਾਰੀਆਂ ਦਿੰਦੀਆਂ। ਤੇ ਪਰ ਕੱਲ ਸਰਕਾਰ ਕਹਿੰਦੀ ਕਿ ਜਿਹੜੀ ਤਾਂ ਉਦਯੋਗਪਤੀਆਂ ਦੀ ਆਮਦ ਹੋ ਰਹੀ ਆ, ਜਿਹੜੀ ਤਾਂ ਉਦਯੋਗਪਤੀਆਂ ਦੀ ਲੇਬਰ ਦੀ ਆਮਦ ਹੋ ਰਹੀ ਆ, ਉਹਨਾਂ ਲਈ ਤਾਂ ਬੈਰੀਕੇਡ ਹਟਾ ਦਿਓ, ਉਹਨਾਂ ਨੂੰ ਤਾਂ ਆਉਣ ਦਿਓ, ਵਿਰੋਧ ਜੋ ਕਰਨਾ ਹੈ। ਜਿਹੜੇ ਪਾਣੀਆਂ ਦੀ ਲੜਾਈ ਲੜ ਰਹੇ ਨੇ, ਜਿਹੜੇ ਕਹਿ ਰਹੇ ਨੇ ਕਿ ਪਾਣੀ ਸ਼ੁੱਧ ਕਰੋ, ਜਿਹੜੇ ਕਹਿ ਰਹੇ ਨੇ ਇਹਦੇ ਵਿੱਚ ਗੰਦ ਪਾਉਣਾ ਬੰਦ ਕਰੋ, ਇਸ ਨੂੰ ਮੁੜ ਕੇ ਬੁੱਢੇ ਦਰਿਆ ਦੀ ਸਥਿਤੀ 'ਚ ਬਹਾਲ ਕਰੋ, ਹੈ ਨਾ, ਉਹਨਾਂ ਨੂੰ ਡੱਕ ਲਓ, ਉਹਨਾਂ ਨੂੰ ਰੋਕ ਲਓ, ਉਹਨਾਂ ਨੂੰ ਗ੍ਰਿਫਤਾਰ ਕਰ ਲਓ, ਉਹਨਾਂ ਤੇ ਕਾਰਵਾਈ ਕਰ ਦਿਓ, ਉਹਨਾਂ ਤੇ ਪਰਚੇ ਪਾ ਦਿਓ। ਬੇਸ਼ੱਕ ਦੇਰ ਸ਼ਾਮ ਫਿਰ ਛੱਡਿਆ ਵੀ, ਫਿਰ ਕਹਿ ਵੀ ਦਿੱਤਾ। ਇਹ ਇਹੋ ਜਿਹੇ ਸਮਝੌਤੇ ਪਹਿਲੀਆਂ ਸਰਕਾਰਾਂ ਨਾਲ ਵੀ ਬਹੁਤ ਹੋਏ ਨੇ। ਬਿਲਕੁਲ ਸਹੀ। ਇਹ ਘਟਨਾ ਨੂੰ ਜਾਂ ਇਸ ਸਥਿਤੀ ਨੂੰ ਪੈਦਾ ਕਰਨ 'ਚ 2.5 ਸਾਲਾਂ 'ਚ ਇਹਨਾਂ ਦਾ ਯੋਗਦਾਨ ਹੈ। ਇਸ ਦੇ ਲਈ ਅਕਾਲੀ, ਬੀਜੇਪੀ ਔਰ ਕਾਂਗਰਸ ਜ਼ਿੰਮੇਵਾਰ ਹੈ ਬਰਾਬਰ ਦੀ, ਬਿਲਕੁਲ ਬਰਾਬਰ। ਪਰ ਅੱਜ ਜਦੋਂ ਇਹ ਹੁਣ ਲੜਾਈ ਬਣ ਰਹੀ ਹੈ, ਹੁਣ ਇਹ ਮੁੱਦਾ ਬਣ ਰਹੀ ਹੈ, ਹੁਣ ਇਹ ਚੇਤਨਾ ਜਾਗੀ ਹੈ, ਦੇਰ ਆਏ ਦੁਰਸਤ ਆਏ ਚਾਹੇ ਸਾਡੇ ਲੋਕ। ਜੇ ਹੁਣ ਉਹ ਜਾਗੇ ਨੇ ਤਾਂ ਸਰਕਾਰ ਉਹਨਾਂ ਨਾਲ ਖੜਦੀ ਕਿ ਲਓ ਵੀ ਅਸੀਂ ਤੁਹਾਡੇ ਨਾਲ ਪਹਿਲਾਂ ਕਰਦੇ ਹਾਂ ਕੰਮ, ਅਸੀਂ ਇਹਦੇ ਤੇ ਆਹ ਕਾਰਵਾਈ ਕਰ ਰਹੇ ਹਾਂ, ਅਸੀਂ ਆਹ ਤਰੀਕਾ ਬਣਾ ਰਿਹਾ। ਫੈਕਟਰੀ ਵਾਲਿਆਂ ਨੂੰ ਦੁਰਸਤ ਕਰਨਾ ਪਏਗਾ, ਆਪਣਾ ਕੰਮ ਚਲਾਉਣਾ ਤਾਂ ਨਹੀਂ, ਆਪਣੀਆਂ ਭਾਈ ਆਪਣਾ ਕੰਮ ਸਮੇਟਣ, ਫਿਰ ਹੋਰ ਕੰਮ ਕਰ ਲੈਣ, ਕਿਹੜਾ ਇੱਕੋ ਕੰਮ ਖੜਾ। ਸਹੀ। ਉਸ ਦੇ ਵਿੱਚ ਸਰਕਾਰ ਨੇ, ਪੁਲਿਸ ਨੇ, ਪ੍ਰਸ਼ਾਸਨ ਨੇ ਉਦਯੋਗਪਤੀਆਂ ਨਾਲ, ਵਪਾਰੀਆਂ ਨਾਲ ਖੜਨਾ ਮਨਜ਼ੂਰ ਕੀਤਾ ਤੇ ਉਹਦੇ ਵਿੱਚੋਂ ਟਕਰਾਅ ਵਾਲੀ ਸਥਿਤੀ ਪੈਦਾ ਕਰਨ ਦੀ ਫੈਕਟਰੀ ਵਾਲਿਆਂ ਨੇ ਕੋਸ਼ਿਸ਼ ਕੀਤੀ, ਤਾਂ ਕਿ ਇਸ ਨੂੰ ਵੀ ਇਹ ਮੁੱਦਾ ਬਣਾਇਆ ਜਾਵੇ ਜੀ ਇਹ ਤਾਂ ਲੇਬਰ ਨੂੰ ਭਜਾਉਣ ਦੀ ਕਵਾਇਦ ਹੈ, ਜਿਵੇਂ ਇਹ ਤਾਂ ਉਹਨਾਂ ਨੂੰ ਜਿਵੇਂ ਕੱਢਣ ਦੀ ਕਵਾਇਦ ਹੈ। ਉਹ ਟਕਰਾਅ ਵਾਲੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼। ਸਰਕਾਰ ਦੀ ਕੀ ਮਜਬੂਰੀ ਹੈ ਜੀ? ਕੀ ਸਿਰਫ ਸਰਕਾਰੀ ਖਜ਼ਾਨੇ ਦਾ ਫਿਕਰ ਹੈ ਜਾਂ ਪਾਰਟੀ ਦਾ ਫਿਕਰ ਹੈ? ਕਿਉਂਕਿ ਪਾਰਟੀ ਨੂੰ ਫੰਡ ਇਹਨਾਂ ਜੇਬਾਂ ਚੋਂ ਆਉਂਦਾ। ਸਹੀ ਹੈ, ਬਿਲਕੁਲ ਸਹੀ ਹੈ। ਸਵਾਲ ਇਹ ਬਿਲਕੁਲ ਸਿੱਧੇ ਰੂਪ 'ਚ ਸਪਸ਼ਟ ਹੈ ਕਿ ਦਿੱਲੀ ਤੱਕ ਦੇ ਇਲੈਕਸ਼ਨ ਦੇ ਲਈ ਇੱਥੋਂ ਪੈਸਾ ਜਾਂਦਾ ਹੈ। ਲੁਧਿਆਣਾ ਪੰਜਾਬ ਦੀ ਆਰਥਿਕ ਨਗਰੀ ਹੈ ਤੇ ਇਹ ਆਰਥਿਕ ਰਾਜਧਾਨੀ ਦਿੱਲੀ ਦੇ ਵਿੱਚ ਵੀ ਆਕਾਵਾਂ ਨੂੰ ਖੁਸ਼ ਕਰਦੀ ਹੈ। ਤੇ ਇਸ ਲਈ ਉਹ ਖੁਸ਼ੀ 'ਚ ਵਿਘਨ ਨਾ ਪੈ ਜਾਵੇ, ਉਹ ਆਮਦ 'ਚ ਵਿਘਨ ਨਾ ਪੈ ਜਾਵੇ, ਉਹ ਕਾਲੇ ਲਿਫਾਫੇ 'ਚ ਲਿਪਟ ਕੇ ਜੋ ਕੁਛ ਆਉਂਦਾ ਉਹ ਨਾ ਕਿਤੇ ਰੁਕ ਜਾਵੇ। ਇਸ ਲਈ ਵਪਾਰੀਆਂ ਨਾਲ ਖੜੀ ਹੈ ਪੰਜਾਬ ਸਰਕਾਰ। ਇਹ ਸ਼ਰਮਨਾਕ ਹੈ ਜੀ। ਕੱਲ ਪ੍ਰਵੀਨ ਜੀ, ਪੰਜਾਬ ਦੀ ਧਰਤੀ ਤੇ, ਪੰਜਾਬ ਦੀ ਰਾਜਧਾਨੀ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਅਮਿਤ ਸ਼ਾਹ ਜੀ ਸੀਗੇ। ਉਹ ਤਿੰਨ ਨਵੇਂ ਕਾਨੂੰਨ ਜਿਹੜੇ ਕਹਿੰਦੇ ਜੀ ਅੰਗਰੇਜ਼ਾਂ ਦੇ ਟਾਈਮ ਦੇ ਅਸੀਂ ਬਦਲਤੇ, ਹੁਣ ਨਵੇਂ ਲਿਆਂਦੇ, ਉਹਨਾਂ ਨੂੰ ਕੱਲ ਚੰਡੀਗੜ੍ਹ 'ਚ ਲਾਗੂ ਕਰਨ ਲਈ ਆਏ ਸੀ। ਬੇਸ਼ੱਕ ਉਹਨਾਂ ਕਾਨੂੰਨਾਂ ਦੇ ਉੱਤੇ ਚਰਚਾ ਦੀ ਮੰਗ ਖੜੀ ਹੈ ਕਿ ਵੀ ਇਹ ਮਨੁੱਖੀ ਅਧਿਕਾਰਾਂ ਤੇ ਡਾਕਾ ਮਾਰਨ ਵਾਲੇ ਨੇ, ਇਹ ਮਨੁੱਖੀ ਹੱਕਾਂ ਦੀ ਕਤਲ ਕਰਨ ਵਾਲੇ ਨੇ। ਇਹ ਤਾਂ ਜੇ ਤੁਸੀਂ ਬੋਲੋ ਵੀ, ਸਵਾਲ ਵੀ ਕਰੋ ਤਾਂ ਵੀ ਤੁਹਾਡੇ ਤੇ ਅੱਤਵਾਦੀ ਦਾ ਟੈਗ ਲਾਉਂਦੇ ਨੇ। ਇਹ ਉਹਨਾਂ ਕਾਨੂੰਨਾਂ ਤੇ ਸਮੀਖਿਆ ਤਾਂ ਕੀ ਹੋਣੀ ਸੀ, ਉਹ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਰਾਜਧਾਨੀ 'ਚ ਖੜ ਕੇ ਕਹਿ ਕੇ ਲਓ ਅਸੀਂ ਇੱਥੇ ਲਾਗੂ ਕਰ ਰਹੇ ਹਾਂ। ਔਰ ਅਸੀਂ ਪਹਿਲਾਂ ਤੋਂ ਕਹਿ ਰਹੇ ਹਾਂ ਕਿ ਪੰਜਾਬ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਜਾ ਰਿਹਾ, ਤੇ ਹੁਣ ਉਸੇ ਕਵਾਇਦ ਦੇ ਵਿੱਚ ਪੰਜਾਬ ਵਾਲਿਆਂ ਦੀ ਲਾਗੂ ਹੋਣੇ ਆ ਕਾਨੂੰਨ।
ਸਹੀ ਤੇ ਉਹ ਤਾਂ ਕਰ ਗਏ ਮੋਦੀ ਜੀ ਕੱਲ, ਪਰ ਪੰਜਾਬ 'ਚ ਆ ਕੇ ਵੀ, ਪੰਜਾਬ ਦੀ ਰਾਜਧਾਨੀ ਜਾ ਕੇ ਵੀ ਪੰਜਾਬ ਦੇ ਇੱਕ ਵੀ ਦੁੱਖ ਦੀ ਰੱਖ ਤੇ ਉਂਗਲ ਨਹੀਂ ਧਰੀ। ਨਾ ਪੰਜਾਬ ਦੇ ਪਾਣੀਆਂ ਦਾ ਮਸਲਾ ਚੇਤੇ ਆਇਆ, ਨਾ ਬੁੱਢੇ ਦਰਿਆ ਵਾਲੇ ਮਸਲੇ ਤੇ ਕੱਲ ਚੱਲ ਰਹੀ ਸਥਿਤੀ ਤੇ ਕੋਈ ਟਿੱਪਣੀ ਆਈ, ਨਾ ਕਿਸਾਨੀ ਧਰਨਾ ਜਿਹੜਾ ਚੱਲ ਰਿਹਾ ਨਾ ਉਹਦੇ ਬਾਰੇ ਕੋਈ ਗੱਲ ਕੀਤੀ, ਨਾ ਚੰਡੀਗੜ੍ਹ ਦੇ ਵਿੱਚ ਰਹਿ ਕੇ ਚੰਡੀਗੜ੍ਹ ਦੀ ਜਿਹੜੀ ਸਾਡੀ ਰਾਜਧਾਨੀ ਦੇ ਮਸਲੇ ਤੇ ਹਰਿਆਣਾ ਧੱਕਾ ਕਰ ਰਿਹਾ ਨਾ ਉਹਦੇ ਤੇ। ਸੋ ਇਸ ਲਈ ਇਹ ਸਾਰੀਆਂ ਸਰਕਾਰਾਂ ਇੱਕ ਪਾਲੇ 'ਚ ਤੁਲ ਰਹੀਆਂ ਤੇ ਪੰਜਾਬ ਆਪਣੀ ਲੜਾਈ ਆਪ ਲੜ ਰਿਹਾ। ਜੀ ਬਿਲਕੁਲ ਦੇਖੋ, ਹੁਣ ਕਹਿਣ ਨੂੰ ਤਾਂ ਪ੍ਰਭਾਵ ਇਹ ਸਿਰਜਿਆ ਜਾਂਦਾ ਨਾ ਕਿ ਸਾਡੀ ਤਾਂ ਸਰਕਾਰ ਹੀ ਪਿੰਡਾਂ 'ਚ ਚੱਲੂਗੀ, ਅਸੀਂ ਤਾਂ ਐਂ ਕਰਾਂਗੇ, ਪਿੰਡਾਂ ਦੇ ਵਿੱਚੋਂ ਅਫਸਰ ਬੈਠਿਆ ਕਰਨਗੇ। ਪਿੰਡਾਂ ਦੇ ਬੰਦੇ ਜਦੋਂ ਸ਼ਹਿਰਾਂ 'ਚ ਆ ਕੇ ਰੋਸ ਮੁਜ਼ਾਹਰੇ ਕਰਦੇ, ਉੱਥੇ ਤਾਂ ਕੋਈ ਗੱਲ ਨਹੀਂ ਸੁਣਦਾ ਉਹਨਾਂ ਦੀ, ਤੇ ਉਲਟਾ ਤੁਸੀਂ ਉਹਨਾਂ ਦੇ ਪਰਚੇ ਪਾਉਣੇ, ਕਿਸੇ ਨੂੰ ਡਿਟੇਨ ਕਰ ਲੈਣੇ, ਕਿਸੇ ਨੂੰ ਕਿਵੇਂ, ਤੇ ਖੜਦੇ ਤੁਸੀਂ ਧਨਾੜ ਵਾਲੇ ਪਾਸੇ, ਤੇ ਲੋਕਾਂ ਨੂੰ ਇਹ ਕਹਿਣਾ ਕਿ ਸਰਕਾਰ ਤੁਹਾਡੀ ਹੈ। ਸਰਕਾਰ ਤੁਹਾਡੀ ਇਕੱਲੀ ਕਹਿਣ ਨਾਲ ਨਹੀਂ ਹੁੰਦੀ, ਸਰਕਾਰ ਜਦੋਂ ਲੋਕਾਂ ਵਾਲੇ ਪਾਸੇ ਖੜਦੀ ਹੈ ਫੇਰ ਪਤਾ ਲੱਗਦਾ ਕਿ ਸਰਕਾਰ ਲੋਕਾਂ ਦੀ ਹੈ। ਅਗਲੀ ਗੱਲ ਕਰੀਏ, ਇਹ ਤਾਂ ਰਹੀ ਮੌਜੂਦਾ ਹੁਕਮਰਾਨਾਂ ਦੀ ਗੱਲ, ਤੇ ਕਈ ਸਾਬਕਾ ਵੀ ਹੋ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਬਾਦਲ ਪਰਿਵਾਰ ਇੱਕ ਹੈ। ਬਾਦਲ ਪਰਿਵਾਰ ਦੀਆਂ ਕਹਿੰਦੇ 5 ਗਲਤੀਆਂ ਅਜਿਹੀਆਂ ਨੇ ਜਿਹੜੀਆਂ ਸੁਖਬੀਰ ਦੇ ਲਈ ਬਹੁਤ ਵੱਡਾ ਗੁਨਾਹ ਬਣ ਗਈਆਂ ਜੀ। ਬਿਲਕੁਲ ਜੀ, ਜਿਸ ਆਧਾਰ ਤੇ ਸ਼ਿਕਾਇਤਾਂ ਗਈਆਂ, ਜਿਸ ਆਧਾਰ ਤੇ ਉਹਦੇ ਉੱਤੇ ਕਾਰਵਾਈ ਹੋਈ, ਜਿਸ ਆਧਾਰ ਦੇ ਉੱਤੇ ਫਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਇਆ ਗਿਆ, ਉਹ ਕਾਰਨ ਤਾਂ ਸੈਂਕੜੇ ਨੇ ਕਿ ਅਕਾਲੀ ਦਲ ਇਸ ਸਥਿਤੀ 'ਚ ਆਇਆ ਕਿਉਂ। ਜੀ ਉਹਦੇ ਪਿੱਛੇ ਸੈਂਕੜੇ ਕਾਰਨ ਨੇ, ਛੋਟੀ ਤੋਂ ਲੈ ਕੇ ਵੱਡੀ ਅਣਗਹਿਲੀ ਵੀ ਕਦੋਂ ਵੱਡਾ ਗੁਨਾਹ ਬਣ ਜਾਂਦੀ ਹੈ ਵਕਤ ਨਹੀਂ ਲੱਗਦਾ। ਪਰ ਮੁੱਖ ਤੌਰ ਤੇ ਜਦੋਂ ਝਾਤ ਮਾਰਦੇ ਹਾਂ ਤਾਂ 5 ਅਜਿਹੇ ਕਾਰਨ ਬਣੇ ਜਿਨ੍ਹਾਂ ਨੇ ਪੰਜਾਬੀਆਂ ਦੇ ਮਨਾਂ ਚੋਂ ਇਹਨੂੰ ਉਤਾਰ ਦਿੱਤਾ। ਜਿਹੜੀ ਪੰਜਾਬੀਆਂ ਦੀ ਨੁਮਾਇੰਦਗੀ ਕਰਨ ਵਾਲੀ ਧਿਰ ਸੀ, ਉਹ ਪੰਜਾਬੀਆਂ ਦੇ ਮਨਾਂ ਚੋਂ ਉਤਰੀ, ਜਿਹਦਾ ਫਾਇਦਾ ਹੁਣ ਦੂਜੀਆਂ ਰਾਜਨੀਤਿਕ ਪਾਰਟੀਆਂ ਚੁੱਕ ਰਹੀਆਂ। ਜੀ ਬਿਲਕੁਲ। ਤੁਸੀਂ ਇਹ ਦੇਖੋ ਕਿ ਮੌਜੂਦਾ ਸਰਕਾਰ ਦੀਆਂ ਨਲਾਇਕੀਆਂ, ਮੌਜੂਦਾ ਸਰਕਾਰ ਦੀਆਂ ਧੱਕੇਸ਼ਾਹੀਆਂ, ਇਹ ਸਾਰੀ ਪ੍ਰਕਿਰਿਆ 'ਚ ਅੱਜ ਵੀ ਲੁਕੀਆਂ ਹੋਈਆਂ ਨੇ, ਕਿਉਂਕਿ ਅਸੀਂ ਚਰਚਾਵਾਂ ਇਹਨਾਂ ਤੇ ਕਰੀ ਜਾਂਦੇ ਤੇ ਉਹਨਾਂ ਨੂੰ ਹੁਣ ਵੀ ਫਾਇਦਾ ਹੋ ਰਿਹਾ ਇਸ ਚੀਜ਼ ਦਾ। ਪਰ ਇਹ ਗੁਨਾਹ ਹੀ ਐਡੇ ਬੜੇ ਨੇ ਕਿ ਜੇ ਤੁਸੀਂ ਇਹ ਤੋਂ ਮੁੱਖ ਮੋੜੋਗੇ ਤਾਂ ਫਿਰ ਤੁਸੀਂ ਵੀ ਗਲਤ ਕਰ ਰਹੇ। ਉਹ 5 ਗਲਤੀਆਂ ਜਿਹੜੀਆਂ ਗੁਨਾਹ ਬਣ ਕੇ ਸੁਖਬੀਰ ਬਾਦਲ ਮੂਹਰੇ ਖੜੀਆਂ, ਜਿਹਦਾ ਨਤੀਜਾ ਹੁਣ ਮਤਲਬ ਸੇਵਾ ਲੱਗੀ ਹੋਈ ਹੈ ਜਿਹੜੀ, ਉਹ ਭੋਗ ਰਹੇ ਨੇ। ਸਭ ਤੋਂ ਪਹਿਲਾਂ ਰਾਮ ਰਹੀਮ ਦੇ ਖਿਲਾਫ ਸ਼ਿਕਾਇਤ ਵਾਪਸ ਲੈਣਾ। 2007 'ਚ ਸਲਾਤਪੁਰਾ ਡੇਰੇ 'ਚ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੇ ਜਦੋਂ 10ਵੀਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਰਗਾ ਪਹਿਰਾਵਾ ਪਾ ਕੇ ਉਸ ਵਾਂਗ ਰਚਿਆ, ਫਿਰ ਉਹ ਜਾਮੇ ਇਨਸਾਫ ਲਾਉਣ ਵਾਲੀ ਪ੍ਰਕਿਰਿਆ ਉਹ ਸਾਰੀ, ਉਸ ਸਮੇਂ ਪੁਲਿਸ ਨੇ ਜਿਹੜਾ ਕੇਸ ਦਰਜ ਕੀਤਾ, ਫਿਰ ਬਾਦਲ ਸਰਕਾਰ ਨੇ ਸਜ਼ਾ ਦੇਣ ਦੇ ਮਾਮਲੇ 'ਚ ਹੱਥ ਪਿਛਾਂ ਖਿੱਚ ਲਿਆ। ਇਹ ਵੱਡੀ ਕੋਤਾਹੀ, ਵੱਡੀ ਗਲਤੀ ਅੱਜ ਗੁਨਾਹ ਬਣ ਕੇ ਖੜੀ ਹੈ ਤੇ ਕਬੂਲਣੀ ਪਈ। ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਮਾਫੀ, ਇਹ ਹਲਫਨਾਮਾ ਵਾਪਸ ਲਿਆ ਸੀ। ਬਿਲਕੁਲ। ਫਿਰ ਡੇਰਾ ਮੁਖੀ ਇਹਨੂੰ ਮਾਫੀ ਵਾਲਾ ਮਸਲਾ ਆ ਗਿਆ। ਜੀ ਹੈ ਨਾ, ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਕਾਰਵਾਈ ਹੋਈ ਹੈ ਨਾ ਡੇਰੇ ਦੇ ਖਿਲਾਫ। ਫਿਰ ਉਹ ਤੋਂ ਬਾਅਦ ਸੁਖਬੀਰ ਬਾਦਲ ਨੇ ਆਪਣੇ, ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪ੍ਰਭਾਵ ਦਾ ਇਸਤੇਮਾਲ ਕੀਤਾ, ਇਹਨਾਂ ਜਥੇਦਾਰਾਂ ਨੂੰ ਘਰੇ ਬੁਲਾ ਲਿਆ, ਚਿੱਠੀ ਤਿਆਰ ਹੋ ਗਈ, ਉਹ ਅੰਗਰੇਜ਼ੀ 'ਚ ਕਿੱਥੋਂ ਆਈ, ਉਹਦਾ ਪੰਜਾਬੀ ਹਿੰਦੀ ਉਲਥਾ ਕਿੱਥੋਂ ਹੋਇਆ, ਉਹ ਬੜੇ ਸਵਾਲ ਚੱਲੇ, ਹੈ ਨਾ। ਤੇ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਕਿ ਤੁਸੀਂ ਉਹਨੂੰ ਅਕਾਲ ਤਖ਼ਤ ਸਾਹਿਬ ਤੋਂ ਮਾਫੀ ਦਵਾਈ। ਜਦੋਂ ਸੰਗਤ 'ਚ ਰੋਹ ਜਾਗਿਆ, ਬਜ਼ੁਰਗ ਜਾਗਿਆ, ਫਿਰ ਤੁਸੀਂ ਉਹ ਵਾਪਸ ਲੈਣ ਦੀ ਵੀ ਕੋਸ਼ਿਸ਼ ਕੀਤੀ ਕਿ ਅਸੀਂ ਮਾਫੀ ਵਾਲਾ ਫੈਸਲਾ ਵਾਪਸ ਲੈਂਦੇ ਹਾਂ। ਪਰ ਜਿਵੇਂ ਆਪਾਂ ਕਹਿੰਦੇ ਨਾ, ਕਮਾਨ ਚੋਂ ਨਿਕਲਿਆ ਤੀਰ ਵਾਪਸ ਤੇ ਮੂੰਹ ਚੋਂ ਨਿਕਲੇ ਬੋਲ ਵਾਪਸ ਨਹੀਂ ਹੁੰਦੇ। ਸੋ ਇਹ ਲੋਕਾਂ ਨੂੰ ਪਤਾ ਸੀ ਕਿ ਤੁਸੀਂ ਹੁਣ ਪਖੰਡ ਕਰ ਰਹੇ ਹੋ, ਤੁਸੀਂ ਉਹਨੂੰ ਜਿਹੜੀ ਰਾਹਤ ਦੇਣੀ ਸੀ ਦੇਤੀ। ਇਹ ਕਾਰਵਾਈ ਇਹਨਾਂ ਲਈ ਗੁਨਾਹ ਬਣੀ। ਤੀਸਰਾ ਪਹਿਲੂ ਬਣਿਆ ਬੇਅਦਬੀਆਂ ਵਾਲਾ ਮਸਲਾ। ਲਗਾਤਾਰ ਪੰਜਾਬ ਦੇ ਵਿੱਚ ਪਾਵਨ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੀਤਾ ਦੀ, ਕੁਰਾਨ ਦੀ, ਅਜਿਹੀਆਂ ਬੇਅਦਬੀਆਂ ਲਗਾਤਾਰ ਹੋ ਰਹੀਆਂ ਸੀ। ਉਹਨਾਂ ਵਿੱਚ ਸਭ ਤੋਂ ਵੱਡਾ ਪਹਿਲੂ ਬਾਈਬਲ ਕਲਾਮ ਬਰਗਾੜੀ ਕਾਂਡ ਵਾਲਾ ਮਸਲਾ, ਕੋਟਕਪੂਰਾ ਗੋਲੀकांड ਵਾਲਾ ਮਸਲਾ। ਇਹ 2-3 ਘਟਨਾਵਾਂ ਮਿਲਾ ਕੇ ਅਜਿਹੀਆਂ ਆਈਆਂ ਕਿ ਸਰਕਾਰ ਦੀਆਂ ਚੂੜਾਂ ਹਿੱਲ ਗਈਆਂ। ਪਰ ਬਸ਼ਰਮ ਇੰਨੇ ਸੀ, ਮਤਲਬ ਕਾਰਵਾਈ ਨੂੰ ਪੁਲਿਸ ਠੱਲੀ ਤੇ ਸੰਗਤ ਦੇ ਉੱਤੇ, ਨਾਮ ਜਪਦਿਆਂ ਦੇ, ਲੰਗਰ ਛਕਦਿਆਂ ਦੇ ਉੱਤੇ ਗੋਲੀਆਂ ਭਰਾਈਆਂ ਗਈਆਂ। ਤੇ FIR 'ਚ ਕੀ ਲਿਖਿਆ ਕਿ ਪੁਲਿਸ ਵੀ ਮਤਲਬ ਅਣਪਛਾਤੀ ਹੈ ਜੀ, ਗੋਲੀਆਂ ਵੀ ਅਣਪਛਾਤੀਆਂ। ਸਰਕਾਰੀ ਵਰਦੀ ਅਣਪਛਾਤੀ, ਸਰਕਾਰੀ ਰਫਲਾਂ ਅਣਪਛਾਤੀ, ਸਰਕਾਰੀ ਕਾਰਤੂਸ ਅਣਪਛਾਤੀ ਤੁਸੀਂ ਕਰਾਰ ਦਿੱਤੇ। ਇਹ ਬਸ਼ਰਮੀ ਦੀ ਹੱਦ ਸੀ। ਗ੍ਰਹਿ ਮੰਤਰੀ ਸੁਖਬੀਰ ਬਾਦਲ ਸੀ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ। ਇਹ ਸਾਰੀ ਕਾਰਵਾਈ ਜਦੋਂ ਪਾਵਨ ਸਰੂਪ ਚੋਰੀ ਹੋਏ, ਉਹਨਾਂ ਦੇ ਅੰਗ ਖਿਲਾਰੇ ਗਏ, ਇਹਨਾਂ ਪੋਸਟਰ ਲਾਏ ਗਏ, ਉਸ ਤੋਂ ਬਾਅਦ ਪ੍ਰਦਰਸ਼ਨਕਾਰੀ ਸੰਗਤ ਦੇ ਉੱਤੇ ਗੋਲੀਆਂ ਭਰਾਈਆਂ ਗਈਆਂ, ਇਹ ਇਹਨਾਂ ਦੇ ਲਈ ਆਖਰੀ ਕਿੱਲ ਸਾਬਤ ਹੋਇਆ। ਤੇ ਇਸੇ ਕੜੀ ਦੇ ਵਿੱਚ
ਜਿਨ੍ਹਾਂ ਦੇ ਉੱਤੇ ਦੋਸ਼ ਸੀਗੇ ਝੂਠੇ ਪੁਲਿਸ ਮੁਕਾਬਲਿਆਂ ਦੇ, ਜਿਨ੍ਹਾਂ ਦੇ ਵਰਦੀ ਦੇ ਉੱਤੇ ਧੱਬੇ ਸੀਗੇ ਲਹੂ ਦੇ, ਤੇ ਤੁਸੀਂ ਉਹਨਾਂ ਦੇ ਉੱਤੇ ਤਗਮੇ ਲਾਏ, ਤੁਸੀਂ ਉਹਨਾਂ ਨੂੰ ਅਹੁਦੇ ਦੇ ਕੇ ਨਵਾਜਿਆ। ਸੁਮੇਧ ਸੈਣੀ ਇਹਦੀ ਵੱਡੀ ਉਦਾਹਰਨ ਸਾਹਮਣੇ ਆਇਆ। ਇਹ ਕਾਰਵਾਈ ਪੰਥਕ ਨੁਮਾਇੰਦਗੀ ਵਾਲੀ ਇੱਕ ਪੰਜਾਬ ਦੀ ਖੇਤਰੀ ਪਾਰਟੀ ਅਜਿਹੀ ਕਦਮ ਚੁੱਕੇ ਤਾਂ ਫਿਰ ਲੋਕਾਂ 'ਚ ਰੋਸ ਪਨਪਣਾ ਸੀ, ਫਿਰ ਭੁਗਤ ਹੋ ਗਈ ਨੇ। ਸੋ ਇਹ ਚੌਥਾ ਕਾਰਨ ਇਹਨਾਂ ਦਾ ਵੱਡਾ ਗੁਨਾਹ ਬਣਿਆ। ਤੇ ਪੰਜਵਾਂ, ਸੰਗਤ ਦਾ ਪੈਸਾ, ਕਹਿੰਦੇ ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਬਿਲਕੁਲ ਸਹੀ ਹੈ ਨਾ, ਉਹਦੇ ਰਾਹੀਂ ਆਪਣੀ ਰਾਜਨੀਤੀ ਤੁਸੀਂ ਚਲਾਈ ਤੇ ਤੁਸੀਂ ਕਹਿੰਦੇ ਦੇ ਦਿਓ 90 ਲੱਖ ਦੇ ਇਸ਼ਤਿਹਾਰ, ਸੁਖਬੀਰ ਬਾਦਲ ਜੀ ਦਾ ਹੁਕਮ ਆਇਆ, ਪ੍ਰਕਾਸ਼ ਸਿੰਘ ਬਾਦਲ ਦਾ ਹੁਕਮ ਆਇਆ, ਚਾੜ ਦੋ, ਤੇ ਤੁਸੀਂ ਆਪਣੇ ਲਈ ਵਰਤਿਆ। ਇਹਦੇ ਨਾਲ ਫਿਰ ਕਿੰਨੀਆਂ ਗੱਲਾਂ ਕਿ ਜੀ ਲੰਗਰ ਵੀ ਇੱਥੋਂ ਜਾਂਦਾ, ਪ੍ਰਬੰਧ ਵੀ ਇੱਥੋਂ ਹੁੰਦਾ, ਰੈਲੀਆਂ ਵੀ ਇੱਥੋਂ ਹੁੰਦੀਆਂ, ਸਾਰਾ ਕੁਝ ਗੁਰੂ ਦੀ ਗੋਲਕ 'ਚ ਹੋ ਰਿਹਾ, ਉਸ ਵਾਰ ਖੜੇ ਹੁੰਦੇ। ਸੋ ਇਹ ਪੰਜ ਉਹ ਕਾਰਨ ਨੇ, ਜਾਂ ਇਹ ਪੰਜ ਉਹ ਕਤਾਈਆਂ ਨੇ, ਪੰਜ ਉਹ ਗਲਤੀਆਂ ਨੇ ਜਿਹੜੀਆਂ ਗੁਨਾਹ ਬਣ ਕੇ ਸੁਖਬੀਰ ਬਾਦਲ ਦੇ ਮੂਹਰੇ ਖੜੀਆਂ ਨੇ। ਕੱਲ ਸ਼ੁਰੂ ਕਰਤੀ ਜੀ ਉਹ ਕਾਰਵਾਈ ਆਪਣੀ ਕਿ ਢੀਂਡਸਾ ਵੀ ਤੇ ਸੁਖਬੀਰ ਬਾਦਲ ਵੀ ਕੱਲ ਦਰਬਾਰ ਸਾਹਿਬ, ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਘੰਟਾ ਘਰ ਵਾਲੇ ਪਾਸੇ ਡਿਊਟੀ ਦੇ ਬਾਹਰ ਬੈਠੇ ਵਰਸ਼ੇ ਲੈ ਕੇ, ਕਿਉਂਕਿ ਦੋਵੇਂ ਵੀਲ ਚੇਅਰ ਤੇ ਸੀ ਤੇ ਦੋਵੇਂ ਵਰਸ਼ੇ ਲੈ ਕੇ ਬੈਠੇ। ਪਰ ਤੁਸੀਂ ਮਤਲਬ ਇਹ ਮੈਨੂੰ ਆਪਣੇ ਆਪ 'ਚ ਇੱਕ ਪਹਿਲੂ ਇਹਦੇ ਤੇ ਵੱਖਰਾ ਲੱਗਿਆ ਕਿ ਸੁਖਬੀਰ ਸਿੰਘ ਬਾਦਲ ਕੀ ਸੇਵਾ ਨਿਭਾਉਣ ਆਏ ਨੇ, ਕੀ ਕੱਲ ਤੱਕ ਸਭ ਤੋਂ ਲੱਗੀ ਡਿਊਟੀ ਨੂੰ, ਲੱਗੀ ਸੇਵਾ ਨੂੰ, ਲੱਗੀ ਤਨਖਾਹ ਨੂੰ ਪੂਰਾ ਕਰਨ ਆਏ ਨੇ, ਜਾਂ ਫੋਟੋ ਸੈਸ਼ਨ ਲਈ ਆਏ ਨੇ, ਜਾਂ ਆਪਣਾ ਇੱਕ ਨਵਾਂ ਸ਼ਕਤੀ ਪ੍ਰਦਰਸ਼ਨ। ਸੁਖਬੀਰ ਸਿੰਘ ਬਾਦਲ ਵੀਲ ਚੇਅਰ ਤੇ ਵਰਸ਼ਾ ਲੈ ਕੇ ਬੈਠਾ ਕਿ ਮੈਂ ਸੇਵਾਦਾਰ ਦੀ ਭੂਮਿਕਾ 'ਚ, ਮੈਂ ਚੌਂਕੀਦਾਰ ਦੀ ਭੂਮਿਕਾ 'ਚ, ਮੈਂ ਦਰਬਾਨ ਦੀ ਭੂਮਿਕਾ 'ਚ, ਤੇ ਤੁਹਾਡੇ ਨਾਲ ਤੁਹਾਡੇ ਆਪਣੇ ਦਰਬਾਨ, ਤੁਹਾਡੇ ਆਪਣੇ ਚੌਂਕੀਦਾਰ ਵੀ ਬੱਚੀ ਨਾਲ ਖੜੇ ਨੇ। ਹਾਂਜੀ, ਘੇਰਾ ਬਣਾਈ ਖੜੇ, ਝੁੰਡ ਬਣਾ ਕੇ। ਉਹ ਮੈਂ ਕਹਿੰਦਾ ਐਂ ਲਓ ਲਸ਼ਕਰ, ਤੇ ਰਹਿੰਦੀ ਖੁੰਦੀ ਕਸਰ ਸਾਡਾ ਮੀਡੀਆ ਪੂਰੀ ਕਰ ਦਿੰਦਾ। ਉਹ ਕੈਮਰੇ ਲੈ ਕੇ ਆਏ, ਉਹਨੂੰ ਸ਼ੂਟ ਕਰ ਰਹੇ ਨੇ। ਤੁਸੀਂ ਸੰਗਤ ਦੇ ਬੋਲ ਤਾਂ ਸੁਣੋ, ਜਿਹੜੀ ਸੰਗਤ ਲੰਘ ਰਹੀ ਆ। ਉਹ ਕਹਿੰਦੀ ਕਿ ਕੋੜੇ ਮਾਰੋ ਇਹਦੇ ਤਾਂ। ਇਹ ਰੋਸਾ ਕਿੱਥੋਂ ਤੱਕ ਆ ਸੰਗਤ ਦੇ ਮਨ 'ਚ? ਸੋ ਉਹ ਤੁਸੀਂ ਪ੍ਰਦਰਸ਼ਨ ਕਰਾ ਰਹੇ ਹੋ, ਉਹਦਾ ਮਤਲਬ ਫੋਟੋ ਸੈਸ਼ਨ ਸੀ। ਦੂਜੀ ਗੱਲ, ਜੇਕਰ ਦੂਸਰੇ ਪਹਿਲੂ ਤੋਂ ਸਮਝਣਾ, ਸੁਖਬੀਰ ਸਿੰਘ ਬਾਦਲ ਹੁਣ ਕਿਹੜੀ ਸ਼ਕਤੀ ਦੇ ਹਵਾਲੇ ਨਾਲ ਇੱਥੇ ਇਹ ਕਹਿ ਰਿਹਾ ਕਿ ਮੈਨੂੰ ਲਾਅ ਲਸ਼ਕਰ ਦੀ ਲੋੜ ਹੈ? ਓਏ ਤੂੰ ਗੁਰੂ ਘਰ ਆਇਆ, ਸਹੀ ਸੀ, ਗੁਰੂ ਘਰ ਤੂੰ ਮਤਲਬ ਉੱਥੇ ਸੇਵਾ ਲੱਗੀ ਹੈ ਤੈਨੂੰ, ਤੇ ਤੁਸੀਂ ਆਹ ਜਿਹੜਾ ਤਾਮਝਾਮ ਲੈ ਕੇ ਬੈਠੇ, ਤੂੰ ਉਹਨਾਂ ਨੂੰ ਕਹਿ ਕੇ ਪਰੇ ਹੋ ਜਾਓ ਭਾਈ, ਮੈਨੂੰ ਕੋਈ ਖਤਰਾ ਨਹੀਂ। ਜੇ ਗੁਰੂ ਘਰ ਆ ਕੇ ਵੀ ਤੁਹਾਨੂੰ ਖਤਰਾ ਹੈ, ਬਿਲਕੁਲ, ਤੇ ਲੱਖ ਲਾਹਣ। ਤੇ ਦੂਜੀ ਗੱਲ, ਮੈਂ ਕਹਿੰਦਾ ਜੇ ਕੁਛ ਹੋ ਵੀ ਜਾਊਗਾ, ਮਰਨਾ ਤਾਂ ਵੀ ਹੈ। ਤੇ ਇਹ ਤੋਂ ਵੱਡੀ ਥਾਂ, ਇਹ ਤੋਂ ਸੱਚੀ ਥਾਂ, ਇਹ ਤੋਂ ਪਵਿੱਤਰ ਥਾਂ ਹੋਰ ਕਿਹੜੀ ਮਿਲਣੀ ਆ ਤੈਨੂੰ? ਸਹੀ ਸੀ। ਕਹਿੰਦੇ ਉਹਨਾਂ ਨੂੰ ਕਿ ਪਰੇ ਹੋ ਜਾਓ ਭਾਈ, ਇੱਥੇ ਜੋ ਵੀ ਹੁੰਦਾ ਮੈਨੂੰ ਮਨਜ਼ੂਰ ਹੈ। ਘੱਟੋ ਘੱਟ ਸੇਵਾ ਵਾਲੀ ਨਜ਼ਰ ਤੋਂ ਲੱਗੇ ਤਾਂ ਸਹੀ। ਸਹੀ ਗੱਲ ਹੈ। ਸੋ ਇਹ ਅਫਸੋਸਜਨਕ ਵਰਤਾਰਾ ਸੀ। ਹਾਂ, ਕੱਲ ਭਾਂਡਿਆਂ ਦੀ ਸੇਵਾ ਵੀ ਕੀਤੀ, ਬਾਕੀ ਮਜੀਠੀਆ ਹੋਰਾਂ ਨੇ, ਚੰਦੂ ਮਾਜਰਾ, ਚੀਮਾ, ਹੋਰ ਸਾਰੇ ਰਖੜਾ, ਹੋਰ ਸਾਰੇ ਨੇ ਆ ਕੇ ਭਾਂਡਿਆਂ ਦੀ ਸੇਵਾ ਵੀ ਕੀਤੀ, ਪਖਾਨੇ ਵੀ ਸਾਫ਼ ਕੀਤੇ, ਕੀਰਤਨ ਵੀ ਸਰਵਣ ਕੀਤਾ। ਤੇ ਅੱਜ ਵੀ ਉਹ ਪ੍ਰਕਿਰਿਆ ਦੁਹਰਾਈ ਜਾਣੀ ਆ, ਕਿਉਂਕਿ 2 ਦਿਨ ਆ ਇਹਨਾਂ ਨੂੰ। ਬਾਕੀਆਂ ਦੀ ਬੀਬੀ ਜਗੀਰ ਕੌਰ, ਚੰਦੂ ਮਾਜਰੇ, ਉਹਨਾਂ ਦੀ 1 ਦਿਨ ਸੀ ਇੱਥੇ, 5 ਦਿਨ ਆਪਣੇ ਕੋਲ ਖਰਚ ਕਰਨਗੇ। ਇਹਨਾਂ ਨੇ 5 ਥਾਵਾਂ ਤੇ 2-2 ਦਿਨ ਕਰਨੀ ਆ। ਸ਼੍ਰੀ ਮੁਕਤਸਰ ਸਾਹਿਬ ਵੀ, ਸ਼੍ਰੀ ਕੇਸਗੜ੍ਹ ਸਾਹਿਬ ਵੀ, ਤਖਤ ਸ਼੍ਰੀ ਦਮਦਮਾ ਸਾਹਿਬ ਵੀ, ਫਿਰ ਫਤਿਹਗੜ੍ਹ ਸਾਹਿਬ ਵੀ। ਸੋ ਇੰਜ 2-2 ਦਿਨ ਕਰਕੇ ਇਹ 10 ਦਿਨਾਂ 'ਚ ਇਹ ਪ੍ਰਕਿਰਿਆ ਨਿਬੜਨੀ। ਅੱਜ ਉਹਦਾ ਦੂਜਾ ਦਿਨ ਹੋਏਗਾ। ਪਰ ਆਹ 5 ਵੱਡੇ ਕਾਰਨ ਨੇ, ਜਿਹੜੇ 5 ਵੱਡੀਆਂ ਗਲਤੀਆਂ ਨੇ, ਜਿਹੜੇ ਤੁਹਾਡੇ ਗੁਨਾਹ ਬਣ ਕੇ ਖੜੇ ਤੇ ਤੁਹਾਨੂੰ ਇਸ ਸਥਿਤੀ ਦੇ ਵਿੱਚ ਲੈ ਆਏ। ਜੀ, ਜਿਵੇਂ ਹੁਣ ਤੁਸੀਂ ਉਹਨਾਂ 5 ਮਾਮਲਿਆਂ ਦਾ ਜ਼ਿਕਰ ਕੀਤਾ ਜਿਹੜੇ ਸੁਖਬੀਰ ਬਾਦਲ ਦੇ ਲਈ ਗੁਨਾਹ ਬਣ ਗਏ, ਤੇ ਉਹ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਸਾਰਿਆਂ ਦੇ ਵਿੱਚ ਜਦੋਂ ਜਥੇਦਾਰ ਸਾਹਿਬ ਪੁੱਛ ਰਹੇ ਸਨ ਤਾਂ ਹਾਂਜੀ ਦੇ ਵਿੱਚ ਜਵਾਬ ਦਿੱਤਾ ਗਿਆ, ਹਾਂਜੀ ਹਾਂਜੀ ਕਹਿ ਕੇ। ਅਕਾਲੀ ਲੀਡਰਸ਼ਿਪ ਵੱਲੋਂ ਜਿਹੜਾ ਇਹ ਕਬੂਲ ਇਹ ਗੁਨਾਹ ਹੈ, ਕੀ ਆਮ ਅਦਾਲਤ ਦੇ ਵਿੱਚ ਵੀ ਸਬੂਤ ਦੇ ਤੌਰ ਤੇ ਬਣ ਸਕਦਾ ਜਾਂ ਦੇਖਿਆ ਜਾ ਸਕਦਾ? ਪ੍ਰਵੀਨ ਜੀ, ਇਹ ਤੁਹਾਡਾ ਸਵਾਲ ਬਹੁਤ ਤਕਨੀਕੀ ਤੌਰ ਤੇ ਵਾਜਬ ਹੈ ਜੀ। ਇਸ ਸਵਾਲ ਨੂੰ ਕੱਲ ਦਾ ਮੈਂ ਦੇਖ ਰਿਹਾ ਸੀਗਾ ਕਿ ਪੂਰੇ ਪੰਜਾਬ 'ਚ ਇਹਦੇ ਤੇ ਚਰਚਾ ਹੋ ਰਹੀ ਸੀ। ਪੂਰਾ ਪੰਜਾਬ ਇਹਦੇ ਅਰਥ ਸਮਝਣਾ ਚਾਹ ਰਿਹਾ ਸੀ, ਕਿਉਂਕਿ ਲਗਭਗ ਇਹ ਸਾਰੀਆਂ ਗਲਤੀਆਂ ਵਾਲੇ ਮਾਮਲੇ ਜਿਹੜੇ ਗੁਨਾਹ ਬਣੇ ਨੇ, ਇਹ ਕਿਸੇ ਨਾ ਕਿਸੇ ਰੂਪ 'ਚ ਅਦਾਲਤਾਂ 'ਚ ਪ੍ਰਕਿਰਿਆ 'ਚ ਹੈਗੇ ਨੇ, ਖਾਸ ਕਰ ਬੇਅਦਬੀ ਵਾਲਾ ਮਸਲਾ, ਡੇਰਾ ਮੁਖੀ ਵਾਲਾ ਮਸਲਾ। ਸੋ ਇਹ ਸਾਰੀ ਪ੍ਰਕਿਰਿਆਵਾਂ ਦੇ ਹਵਾਲੇ ਨਾਲ ਸਵਾਲ ਵੱਡਾ ਹੁੰਦਾ, ਕਿੰਨੀਆਂ ਸਿੱਟ ਬਣ ਲੀਆਂ, ਕਿੰਨੀਆਂ ਜਾਂਚ ਬੈਠ ਲੀਆਂ, ਕਿੰਨੀਆਂ ਰਿਪੋਰਟਾਂ ਆ ਲੀਆਂ, ਉਸ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਦਾ ਨਾਮ ਇੱਕ ਵਾਰ ਫਿਰ ਚਰਚਾ ਚੱਲਦਾ। ਕੁੰਵਰ ਵਿਜੇ ਪ੍ਰਤਾਪ ਕਹਿੰਦਾ ਕਿ ਜੋ ਕੁਛ ਅਕਾਲੀ ਲੀਡਰਸ਼ਿਪ ਨੇ ਕਬੂਲਿਆ, ਉਹ ਸਾਰਾ ਕੁਛ ਮੇਰੀ ਚਾਰਜ ਸ਼ੀਟ ਸੀਗਾ। ਉਹ ਕਹਿੰਦਾ ਰਿਪੋਰਟ 'ਚ ਨਹੀਂ,
ਚਾਰਜ ਸ਼ੀਟ, ਕਿਉਂਕਿ ਉਹ ਫਰੀਦਕੋਟ ਦੀ ਅਦਾਲਤ ਦੇ ਵਿੱਚ ਦਰਜ ਹੋ ਚੁੱਕੀ ਹੈ। ਉਹ ਕਹਿੰਦਾ ਉਹਦੇ ਵਿੱਚ ਪਹਿਲਾਂ ਤੋਂ ਦਰਜ ਹੈ ਸਾਰਾ ਕੁਝ ਜੀ ਤੇ ਕਹਿੰਦਾ ਮੈਂ ਤਾਂ ਪਹਿਲੇ ਦਿਨ ਤੋਂ ਕਹਿਣਾ ਕਿ ਭਾਈ ਆਮ ਅਦਾਲਤ ਦਾ, ਜਨਤਾ ਦੀ ਅਦਾਲਤ ਦਾ, ਲੋਕਾਂ ਦੀ ਅਦਾਲਤ ਦਾ ਤਾਂ ਮੈਨੂੰ ਪਤਾ ਨਹੀਂ, ਪਰ ਗੁਰੂ ਗੋਬਿੰਦ ਸਿੰਘ ਦੀ ਅਦਾਲਤ 'ਚ ਇਨਸਾਫ ਮੈਨੂੰ ਮਿਲੂਗਾ। ਕਹਿੰਦਾ ਮੈਨੂੰ ਤਾਂ ਪਹਿਲਾਂ ਤੋਂ ਆਸ ਸੀ। ਤੇ ਉਹ ਕਹਿੰਦਾ ਮੈਨੂੰ ਮੇਰੀ ਆਸ ਨੂੰ ਬੂਰ ਪੈ ਗਿਆ, ਮੈਨੂੰ ਇਨਸਾਫ ਮਿਲਣਾ ਸ਼ੁਰੂ ਹੋ ਗਿਆ। ਪਰ ਇਹਦੇ ਨਾਲ ਜਿਹੜਾ ਵੱਡਾ ਪਹਿਲੂ ਹੈ, ਤੁਸੀਂ ਜਿਹੜਾ ਸਵਾਲ ਕਰ ਰਹੇ ਹੋ, ਉਹਦੇ ਨਾਲ ਜੁੜਿਆ ਇੱਕ ਹੋਰ ਪਹਿਲੂ ਹੈ ਕਿ ਕੋਈ ਵੀ ਸਰਕਾਰ ਜੀ ਇਸ ਮਸਲੇ ਤੇ ਸੱਚੀ ਨੀਅਤ ਨਾਲ ਤੁਰਦੀ ਨਜ਼ਰ ਨਹੀਂ ਆਈ। ਇਹ ਸਾਰੀਆਂ ਘਟਨਾਵਾਂ ਜਿਹਦੇ ਉੱਤੇ ਅਕਾਲ ਤਖਤ ਸਾਹਿਬ ਨੇ ਫੈਸਲਾ ਸੁਣਾਇਆ ਜਾਂ ਜਿਹਦੇ ਉੱਤੇ ਕੁੰਵਰ ਵਿਜੇ ਪ੍ਰਤਾਪ ਗੱਲ ਕਰ ਰਿਹਾ, ਇਹ ਸਾਰੀਆਂ ਘਟਨਾਵਾਂ ਅਕਾਲੀ ਬੀਜੇਪੀ ਦੇ ਰਾਜ 'ਚ ਵਾਪਰੀਆਂ। ਹਾਂਜੀ, ਬਿਲਕੁਲ ਬਿਲਕੁਲ। ਇਹਦਾ ਮਤਲਬ ਉਹ ਤਾਂ ਕਟਹਿਰੇ 'ਚ ਹੈ ਸਰਕਾਰ, ਤੇ ਉਹਨਾਂ ਨੂੰ ਸਜ਼ਾ ਦੇਣ ਦੇ ਦਮ ਦੇ ਉੱਤੇ ਤੁਹਾਡੀਆਂ ਸਾਡੀਆਂ ਭਾਵਨਾ ਨਾਲ ਖੇਲਿਆ ਕੈਪਟਨ ਅਮਰਿੰਦਰ, ਹੈ ਨਾ। ਉਹਨੇ ਗੁਰੂ ਘਰ ਕੰਨੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਇਹ ਜਿਹੇ ਵਾਅਦੇ ਕੀਤੇ, ਸਾਰਿਆਂ ਨੂੰ ਪਤਾ ਕਿ ਆਉਂਦੀ ਸਜ਼ਾ, ਆਉਂਦੀ ਪ੍ਰਕਿਰਿਆ, ਆਉਂਦੀ ਸਾਰਾ ਕੁਝ, ਆਉਂਦੀ ਨਸ਼ਾ ਹੈ, ਤੇ ਲੋਕਾਂ ਨੇ ਭਰੋਸਾ ਕਰ ਲਿਆ। ਉਹ ਕਾਂਗਰਸ ਸਰਕਾਰ ਵੀ ਵਾਅਦਾ ਖਿਲਾਫੀ ਕਰ ਗਈ। ਇਹਨਾਂ ਦੋਵਾਂ ਹੀ ਸਰਕਾਰਾਂ ਨੂੰ, ਅਕਾਲੀ ਬੀਜੇਪੀ ਨੂੰ ਵੀ ਔਰ ਕਾਂਗਰਸ ਵਾਲੀ ਨੂੰ ਵੀ, ਕਟਹਿਰੇ 'ਚ ਖੜਾ ਕਰਦਿਆਂ ਹੋਇਆਂ ਆਮ ਆਦਮੀ ਪਾਰਟੀ ਨੇ ਢੰਡੋਰਾ ਪਿੱਟਣਾ ਸ਼ੁਰੂ ਕਰਤਾ ਜੀ। ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਦੀ ਬਾਂਹ ਫੜ ਕੇ ਕੇਜਰੀਵਾਲ ਜੀ ਦਾ ਕਹਿਣ ਲੱਗੇ ਕਿ ਫਾਈਲ ਵੀ ਤਿਆਰ ਹੈ, ਰਿਪੋਰਟ ਵੀ ਤਿਆਰ ਹੈ, ਆਉਂਦੇ ਹੀ ਅੰਦਰ ਬਸ ਲਾਗੂ ਹੀ ਕਰਨੀ ਹੈ। ਤੇ ਜਨਤਾ ਨੇ ਫਿਰ ਉਹਨਾਂ ਤੇ ਭਰੋਸਾ ਕੀਤਾ। ਬਿਲਕੁਲ। ਤੇ ਹੁਣ ਉਹ ਵੀ ਕਿੱਥੇ ਨੇ? ਇਹ ਕੁੰਵਰ ਵਿਜੇ ਪ੍ਰਤਾਪ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਹਰ ਵਾਰ ਇਹ ਮੁੱਦਾ ਸਵਾਲ ਖੜਾ ਕਰਦਾ ਹੈ, ਹਰ ਵਾਰ ਇਸ ਦੇ ਉੱਤੇ ਪੁੱਛਦਾ ਹੈ, ਹਰ ਵਾਰ ਇਹਦੇ ਤੇ ਬੋਲਦਾ ਹੈ, ਪਰ ਅਫਸੋਸ ਸਾਡੇ ਸਿੱਖ ਨੁਮਾਇੰਦੇ ਵੀ ਨੀਵੀਆਂ ਪਾ ਜਾਂਦੇ, ਉਹ ਵੀ ਨਹੀਂ ਬੋਲਦੇ। ਬਿਲਕੁਲ ਸਹੀ ਹੈ ਜੀ। ਸੋ ਇਹ ਰਾਜਨੀਤਿਕ ਕੀ ਮਜਬੂਰੀਆਂ ਨੇ ਮੈਨੂੰ ਦੱਸਣ ਸਰਕਾਰਾਂ। ਅਕਾਲੀ ਭਾਜਪਾ ਦੀਆਂ ਕਰਤੂਤਾਂ ਤੇ ਕੈਪਟਨ ਦੀ ਉਹਦੇ ਵਿੱਚ ਸ਼ਮੂਲੀਅਤ। ਉਹ ਕਹਿੰਦਾ ਕਿ ਮੇਰੀ ਚਾਰਜ ਸ਼ੀਟ ਨੂੰ ਉੱਪਰਲੀ ਅਦਾਲਤ 'ਚ ਲੈ ਕੇ ਨਹੀਂ ਗਏ ਕੈਪਟਨ ਉਹਨੇ। ਸੋ ਕਾਂਗਰਸ ਦਾ ਵੀ ਉਹੀ ਕਰ, ਕਾਂਗਰਸ ਦਾ ਪੁਰਾਣਾ ਰਿਕਾਰਡ ਵੀ ਤਾਂ ਨਾਲ ਤੁਰਿਆ ਹੁੰਦਾ ਨਾ, 84 ਵਾਲਾ ਨਾ, ਉਹਨੂੰ ਤੁਸੀਂ ਮਨਫੀ ਤਾਂ ਕਰ ਨਹੀਂ ਸਕਦੇ। ਬਿਲਕੁਲ। ਉਹ ਤੋਂ ਬਾਅਦ ਹੋਣ ਵਾਲੇ ਬਦਲਾਅ ਵਾਲੀ ਤਾਂ ਜਮਾ ਹੀ ਬੇਸ਼ਰਮ। ਇਹ ਜਿਹੜੇ ਆਧਾਰ ਤੇ ਵੋਟਾਂ ਲੈ ਕੇ ਆਏ, ਜਿਸ ਬੰਦੇ ਨੂੰ ਲੈ ਕੇ ਆਏ, ਤੁਸੀਂ ਤਾਂ ਉਹਨੂੰ ਨਹੀਂ ਪੁੱਛਦੇ, ਪੰਜਾਬ ਨੂੰ ਕੀ ਪੁੱਛੋਗੇ ਤੁਸੀਂ? ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚੋਂ ਅੱਜ ਜਨਤਾ ਦੇ ਮਨ 'ਚ ਇਹ ਸਵਾਲ ਆ ਕਿ ਵੀ ਹੁਣ ਇਹ ਘਟਨਾਵਾਂ ਨੂੰ ਲੈ ਕੇ ਜਦੋਂ ਸਿੰਘ ਸਾਹਿਬਾਨ ਨੇ ਕੱਲੇ ਪੱਖ ਤੋਂ ਪੁੱਛਿਆ ਕਿ ਤੁਸੀਂ ਪੰਥ ਨੂੰ ਢਾਹ ਲਾਈ, ਕਬੂਲਦੇ ਹੋ? ਤੁਸੀਂ ਪੰਥ ਦੀ ਪਿੱਠ ਛੁਰਾ ਮਾਰਿਆ, ਕਬੂਲਦੇ ਹੋ? ਤੁਸੀਂ ਡੇਰਾ ਮੁਖੀ ਨੂੰ ਮਾਫੀ ਦਿੱਤੀ, ਕਬੂਲਦੇ ਹੋ? ਤੁਸੀਂ ਡੇਰਾ ਸਿਰਸਾ ਮੁਖੀ ਦੇ ਮਾਮਲੇ 'ਚ ਜਥੇਦਾਰਾਂ ਨੂੰ ਘਰੇ ਬੁਲਾਇਆ, ਕਬੂਲਦੇ ਹੋ? ਹੈ ਨਾ। ਤੁਸੀਂ ਤੁਹਾਡੀ ਸਰਕਾਰ ਦੇ ਟਾਈਮ 'ਚ ਅੰਨ੍ਹੇਵਾਹ ਗੋਲੀਆਂ ਭਰਾ ਕੇ ਨੌਜਵਾਨ ਮਤਲਬ ਕਤਲ ਕੀਤੇ ਗਏ, ਹੈ ਨਾ, ਕਬੂਲਦੇ ਹੋ? ਹੈ ਨਾ। ਸੋ ਇਹ ਸਾਰੀ ਪ੍ਰਕਿਰਿਆ ਜਦੋਂ ਕਬੂਲਨਾਮੇ ਆ ਗਏ, ਉਹ ਹੁਣੇ ਕੋਈ ਕਾਗਜ਼ੀ ਪੱਤਰੀ ਕਾਰਵਾਈ ਨਹੀਂ ਹੈਗੀ, ਔਨ ਰਿਕਾਰਡ ਹੈ, ਇਹਦੀ ਵੀਡੀਓਗ੍ਰਾਫੀ ਹੈ, ਇਹਦੀ ਦਸਤਾਵੇਜ਼ ਹੈ ਨਾ, ਅਖਬਾਰੀ ਖਬਰਾਂ, ਸਾਰਾ ਕੁਛ ਹੈ। ਇਹਦੇ ਆਧਾਰ ਤੇ ਕੁੰਵਰ ਵਿਜੇ ਪ੍ਰਤਾਪ ਦੇ ਹਵਾਲੇ ਨਾਲ ਆਮ ਜਨਤਾ ਦੇ ਮਨ 'ਚ ਵੀ ਇਹ ਸਵਾਲ ਖੜਾ ਹੈ। ਹੁਣ ਇਹ ਕਾਨੂੰਨੀ ਮਾਹਰ ਦੱਸ ਸਕਦੇ ਨੇ ਕਿ ਇਸ ਪ੍ਰਕਿਰਿਆ ਕੀ ਉੱਥੇ ਜਾ ਸਕਦੀ ਹੈ, ਕਿਉਂਕਿ ਇਸ ਦੇ ਲਈ ਪੰਥ ਦੇ ਵਿੱਚ, ਸਿੱਖ ਕੌਮ ਦੇ ਵਿੱਚ ਇਹ ਇੱਕ ਨਿਵੇਕਲਾ ਪਹਿਲੂ ਹੈ। ਹੋਰ ਕਿਸੇ ਧਰਮ 'ਚ ਤੁਹਾਨੂੰ ਇਹੀ ਜੀ ਪ੍ਰਕਿਰਿਆ ਨਹੀਂ ਲੱਭਦੀ ਜਿਹੜੀ ਇੱਥੇ ਲੱਭਦੀ ਹੈ ਕਿ ਆਪਣੇ ਹੀ ਮਤਲਬ ਵਿਅਕਤੀਆਂ ਨੂੰ ਖਲੋ ਕੇ ਪੁੱਛਣ ਦਾ ਦਮ, ਹੈ ਨਾ, ਇਸ ਪ੍ਰਕਿਰਿਆ 'ਚ ਹੈਗਾ। ਔਰ ਉਸ ਗੁਰੂ ਦੀ ਹਾਜ਼ਰੀ ਦੇ ਵਿੱਚ ਫਿਰ ਤੁਹਾਨੂੰ ਭੱਜਣਾ ਆਸਾਨ ਨਹੀਂਗਾ। ਸੋ ਇਸ ਲਈ ਉਹ ਜਿਹੜੀ ਪ੍ਰਕਿਰਿਆ ਵਾਪਰੀ ਹੈ, ਉਹਨੂੰ ਹੁਣ ਇਸ ਆਧਾਰ ਤੇ ਸਵਾਲ ਆ ਰਹੇ ਨੇ ਕਿ ਉਹ ਕਬੂਲਨਾਮੇ ਕੀ ਅਦਾਲਤਾਂ ਦੇ ਵਿੱਚ ਵੀ ਉਹਦੇ ਵਿੱਚ ਸ਼ਾਮਲ ਹੋਣ। ਸੋ ਇਸ ਦੀ ਚਰਚਾ ਖੂਬ ਹੈ ਜੀ, ਦੇਖਦੇ ਹਾਂ ਕਿੱਧਰ ਨੂੰ ਗੱਲ ਜਾਊਗੀ ਆਉਂਦੇ ਦਿਨਾਂ 'ਚ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਅਕਾਲੀ ਦਲ ਦੇ ਭਵਿੱਖ ਦੀ, ਅਕਾਲੀ ਦਲ ਦੇ ਵਾਲੀ ਵਾਰਸ ਦੀ। ਹੁਣ ਕੌਣ ਹੋਊਗਾ? ਕਿਉਂਕਿ ਜਥੇਬੰਦਕ ਢਾਂਚਾ ਤਾਂ ਆਪਾਂ ਕੱਲ ਵੀ ਦੱਸਿਆ ਸੀ ਸਰੋਤਿਆਂ ਨੂੰ ਕਿ ਉਹ ਤਾਂ ਭੰਗ ਹੋ ਗਿਆ। ਅਕਾਲੀ ਦਲ ਦਾ ਅਗਲਾ ਵਾਲੀ ਵਾਰਸ ਕੌਣ ਹੋ ਸਕਦਾ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ 3 ਦਿਨਾਂ ਦਾ ਸਮਾਂ ਦਿੱਤਾ ਗਿਆ ਸੀਗਾ ਕਿ ਜਿਨ੍ਹਾਂ ਦੇ ਅਸਤੀਫੇ ਨੇ ਸਾਰੇ ਅਸਤੀਫੇ ਦਿਓ ਜੀ, ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰ ਨੂੰ ਦੀ ਸੂਚਨਾ ਦਿਓ। ਫਿਰ 7 ਮੈਂਬਰੀ ਕਮੇਟੀ ਜਿਹੜੀ ਬਣੀ ਆ ਉਹਦੇ ਉੱਤੇ ਹੁਣ ਸਾਰਾ ਕੁਝ ਤਰਫਦਾਰ ਮਤਲਬ ਇਹ ਅਜੇ ਸਪਸ਼ਟਤਾਵਾਂ ਹੋਣੀਆਂ। ਪਤਾ ਲੱਗ ਰਿਹਾ ਸੀਗਾ ਕਿ ਇਹਦੇ ਲਈ ਅਕਾਲ ਤਖਤ ਸਾਹਿਬ ਨੇ ਤਾਂ ਆਪਣਾ ਫੈਸਲਾ ਸੁਣਾਤਾ, ਸਿੰਘ ਸਾਹਿਬਾਨ ਨੇ ਤਾਂ ਆਪਣੀ ਇਬਾਰਤ ਪੜ੍ਹਤੀ, ਪਰ ਜੇ ਕੋਈ ਸ਼ੰਕੇ ਛੋਪੇ ਹੋਣ ਤਾਂ ਸ਼੍ਰੋਮਣੀ ਕਮੇਟੀ ਚਾਹੇ 7 ਮੈਂਬਰੀ ਕਮੇਟੀ ਉਹਨਾਂ ਨਾਲ ਸਮੇਂ-ਸਮੇਂ ਤਾਲਮੇਲ ਕਰਕੇ ਪੁੱਛ ਸਕਦੇ ਹੁਣ ਇਸ ਮਸਲੇ ਤੇ ਕਿਵੇਂ ਅੱਗੇ ਵਧੀਏ ਜੀ। ਇਹ ਪਹਿਲੂ, ਜਾਂ ਉਹਨਾਂ ਨੇ 7 ਮੈਂਬਰੀ ਕਮੇਟੀ ਬਣਾਈ ਹੋਈ ਹੈ, ਤੁਸੀਂ ਆਪਣੇ ਵਿਵੇਕ ਨਾਲ ਹੁਣ ਫੈਸਲੇ ਲਓ ਬਾਕੀ ਕਿ ਇਹ ਸਾਰਾ ਕੁਝ ਭੰਗ ਹੈ, ਤੁਸੀਂ ਨਵੀਂ ਮੈਂਬਰਸ਼ਿਪ ਸ਼ੁਰੂ ਕਰਨੀ ਹੈ। ਹਾਂ, ਉਹਦੇ ਲਈ ਇੱਕ ਪਹਿਲੂ ਆ ਰਿਹਾ ਸੀਗਾ, ਮੇਰੀ ਹਮੀਰ ਸਿੰਘ ਭਾਜੀ ਨਾਲ ਵੀ ਕਰ ਰਹੀ ਸੀ, ਉਹ ਕਹਿੰਦੇ ਵੀ ਚੋਣ ਕਮਿਸ਼ਨ ਨਾਲ ਵੀ ਤੁਹਾਨੂੰ ਤਾਲਮੇਲ ਰੱਖਣਾ ਪੈਣਾ।
ਕਿਉਂਕਿ ਚੋਣ ਨਿਸ਼ਾਨ ਵਾਲਾ ਮਸਲਾ ਵੀ ਹੈ। ਜੇ ਸਾਰਾ ਕੁਝ ਸਿਸਟਮ ਭੰਗ ਹੋ ਕੇ ਕੱਲ ਨੂੰ ਤੁਸੀਂ ਕਹੋਗੇ ਨਵੀਂ ਪਾਰਟੀ ਬਣ ਰਹੀ ਹੈ, ਫਿਰ ਤਾਂ ਚੋਣ ਨਿਸ਼ਾਨ ਨਵਾਂ ਆ ਗਿਆ। ਹਾਂਜੀ ਹਾਂਜੀ ਬਿਲਕੁਲ। ਸੋ ਇਸ ਲਈ ਉਸ ਨੂੰ ਕਿਵੇਂ ਦਰੁਸਤ ਰੱਖਣਾ, ਉਹਦੇ ਲਈ ਕੋਈ ਵਿਅਕਤੀ ਨਾਮਜ਼ਦ ਕੀਤਾ ਜਾਊਗਾ, ਕਿਸੇ ਧਿਰ ਨੂੰ ਅਧਿਕਾਰ ਦਿੱਤੇ ਜਾਣਗੇ, ਕਿਸੇ ਵਿਅਕਤੀ ਨੂੰ ਅਧਿਕਾਰ ਦਿੱਤੇ ਜਾਣਗੇ, ਕਿਸੇ ਮੈਂਬਰਾਂ ਨੂੰ ਅਧਿਕਾਰ ਦਿੱਤੇ ਜਾਣਗੇ, ਤਾਂ ਕਿ ਉਹ ਇਹ ਕਾਰਵਾਈ ਚਲਾਉਂਦੇ ਰਹਿਣ, ਜਿਹਦੇ ਵਿੱਚ ਸੂਚਿਤ ਕੀਤਾ ਜਾਵੇ ਕਿ ਵੀ ਢਾਂਚਾ ਭੰਗ ਹੋ ਕੇ ਨਵੇਂ ਸਿਰੇ ਤੋਂ ਸਰਜੀਤ ਹੋ ਰਿਹਾ, ਅਕਾਲੀ ਦਲ ਜਿਉਂਦਾ ਜੀਊਗਾ। ਸੋ ਉਹਦੇ ਨਾਲ ਫਿਰ ਦਫ਼ਤਰੀ ਪ੍ਰਕਿਰਿਆ ਖੜੀ ਹੈ ਕਿ ਦਫ਼ਤਰ ਦੇ ਵਿੱਚ ਕੀ ਹਰ ਕੋਈ ਆ ਸਕੂਗਾ। ਅਕਾਲ ਤਖਤ ਸਾਹਿਬ ਤਾਂ ਕਹਿਤਾ ਕਿ ਆਪਣੇ ਚੁੱਲ੍ਹਾ ਇੱਕ ਕਰ ਲਓ। ਹੁਣ ਉੱਥੇ ਰੋਟੀਆਂ ਸੇਕਣ ਦੇਣਗੇ ਬਾਦ ਧੜੇ ਵਾਲੇ ਕਿ ਨਹੀਂ, ਅਜੇ ਇਹ ਵੀ ਸਵਾਲ ਹੈ। ਸਾਰਿਆਂ ਨੂੰ ਆਉਣ ਦੇਣਗੇ ਕਿ ਨਹੀਂ, ਸਵਾਲ ਹੈ। ਫਿਰ ਹੁਣ ਤੱਕ ਜਿਹੜੀਆਂ 20-25 ਲੱਖ ਹਰ ਮਹੀਨੇ ਦਾ ਖਰਚਾ ਇਹਨਾਂ ਦੇ IT ਸੈੱਲਾਂ ਦਾ, ਇਹਨਾਂ ਦੀਆਂ ਟੀਮਾਂ ਦਾ, ਇਹਨਾਂ ਦੇ ਮੁਲਾਜ਼ਮਾਂ ਦਾ, ਸਾਰਾ ਕੁਛ ਉਹ ਹੁਣ ਕਿਹਦੇ ਜੇਬ ਚੋਂ ਆਊਗਾ? ਉਹ ਕਿੱਥੋਂ ਆਊਗਾ? ਕੌਣ ਖਰਚੂਗਾ? ਉਹ ਸਾਰੇ ਸਵਾਲ ਖੜੇ ਨੇ। ਸੋ ਮੈਨੂੰ ਲੱਗਦਾ ਇਹ 7 ਮੈਂਬਰੀ ਕਮੇਟੀ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਗਈ ਹੈ। ਜੀ ਜੀ। ਔਰ ਇਹ ਕਮੇਟੀ 3 ਦਿਨਾਂ ਦੇ ਅੰਦਰ ਅੰਦਰ ਸਕੱਤਰੇਤ ਅਕਾਲ ਤਖਤ ਸਾਹਿਬ ਸਕੱਤਰੇਤ ਨੂੰ ਸੂਚਿਤ ਕਰਕੇ ਕਿ ਇਹ ਸਾਰੀ ਪ੍ਰਕਿਰਿਆ ਹੋਊਗੀ, ਨਵੀਂ ਪ੍ਰਕਿਰਿਆ ਏਦਾਂ ਸ਼ੁਰੂ ਕਰ ਰਹੇ ਹਾਂ। ਔਰ ਉਹਦੇ ਵਿੱਚ ਮੈਂਬਰਸ਼ਿਪ ਹੁਣ ਪਿੰਡ ਪੱਧਰ ਤੇ ਧੜ ਵਾਈਜ਼ ਵੀ ਹੋਊਗੀ, ਧਿਰ ਵਾਈਜ਼ ਵੀ ਹੋਊਗੀ, ਵਿਅਕਤੀ ਵਿਸ਼ੇਸ਼ ਵਾਈਜ਼ ਵੀ ਹੋਊਗੀ। ਪਰ ਉਹਦੇ ਵਿੱਚ ਜੇ ਸਾਰੀਆਂ ਤਰ੍ਹਾਂ ਸੁਰਤਾਂ ਨਾਲ ਲੱਗ ਗਈਆਂ ਤਾਂ ਅਕਾਲੀ ਦਲ ਖੜਾ ਹੋ ਜਾਊ। ਤੇ ਉਹਦੇ ਵਿੱਚ ਲੋਕਤੰਤਰਕ ਤਰੀਕੇ ਨਾਲ ਜੇ ਚੋਣ ਹੋ ਕੇ ਆ ਗਈ ਤਾਂ ਇੱਕ ਨਵੀਂ ਦਰੁਸਤ ਔਰ ਸਹੀ ਟੀਮ ਸਾਹਮਣੇ ਆ ਜਾਊਗੀ। ਸੋ ਇਹ ਪ੍ਰਕਿਰਿਆ 'ਚ ਸਮਾਂ ਲੱਗ ਸਕਦਾ, ਹੋ ਸਕਦਾ 6 ਮਹੀਨੇ ਦੇ ਸਮੇਂ ਨੂੰ ਵਧਾਉਣਾ ਵੀ ਪੈ ਜਾਵੇ। ਇਹ ਵੀ ਸੰਭਾਵਨਾ ਹੈਗੀ ਹੈ। ਔਰ ਮੈਨੂੰ ਲੱਗਦਾ ਜੇ ਇਹ ਸਭ ਦੇ ਦਰਮਿਆਨ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਜਾਂਦੀਆਂ ਨੇ ਨਾ, ਤਾਂ ਉਹ ਐਕਸਰਸਾਈਜ਼ ਵੀ ਅਕਾਲੀ ਦਲ ਦੀ ਪੁਨਰ ਸਰਜੀਤੀ ਦੇ ਵਿੱਚ ਸਹਾਈ ਹੋਗੀ। ਉਹ ਵੀ ਭੂਮਿਕਾ ਹੈ। ਸੋ ਬਾਕੀ ਜਦੋਂ ਇਹ 10 ਦਿਨਾਂ ਦੀ ਪ੍ਰਕਿਰਿਆ ਸੰਪੰਨ ਹੋਣੀ ਹੈ ਇਹਨਾਂ ਦੀ, ਹੈਨਾ, ਕਿਉਂਕਿ ਦੂਏ ਦਿਨ ਤਾਂ 6 ਦਿਨ ਦੀ, 5 ਦਿਨ ਉਹਨਾਂ ਦੀ ਆਪਣੇ ਸਥਾਨਕ ਗੁਰੂ ਘਰਾਂ 'ਚ, 1 ਦਿਨ ਦੀ ਦਰਬਾਰ ਸਾਹਿਬ ਸੀ। ਇਹਨਾਂ ਦੀ 2-2 ਦਿਨ ਪੰਜ ਥਾਵਾਂ ਤੇ ਕੁੱਲ ਆਪਾਂ 10 ਦਿਨ ਦੇ ਹਿਸਾਬ ਨਾਲ ਲਾਈਏ। ਉਸ ਤੋਂ ਬਾਅਦ ਜਦੋਂ ਇਹਨਾਂ ਨੇ 11,000 ਦੀ ਦੇਖ ਕਰਾਉਣੀ ਆ, 11,000 ਗੁਰੂ ਦੀ ਗੋਲਕ 'ਚ ਪਾਉਣੇ, ਤੇ ਉਸ ਸਮੇਂ ਫਿਰ ਸਿੰਘ ਸਾਹਿਬਾਨ ਨੇ ਅਗਲੇ ਨਿਰਦੇਸ਼ ਦੇਣੇ ਆ ਇਹਨਾਂ ਨੂੰ। ਸੋ ਇਸ ਲਈ ਉਹਦੇ ਪ੍ਰਤੀ ਅਜੇ ਨਜ਼ਰ ਰਹੇਗੀ। ਜੀ। ਆਪਾਂ ਅੱਗੇ ਵੀ ਸ਼ਰਮਾ ਜੀ ਕਈ ਵਾਰੀ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਸਿਆਸੀ ਖਿਲਾਫ ਹੈ, ਮਤਲਬ ਇੱਕ ਨਵੀਂ ਸੋਚ ਦੀ, ਇੱਕ ਨਵੀਂ ਲੀਡਰਸ਼ਿਪ ਦੀ ਲੋੜ ਤਾਂ ਹਮੇਸ਼ਾ ਪੰਜਾਬ ਮਹਿਸੂਸ ਕਰਦਾ, ਬਸ਼ਰਤੇ ਉਹ ਪੰਜਾਬੀਆਂ ਦੇ ਹਿੱਤਾਂ ਨੂੰ ਪ੍ਰਣਾਈ ਹੋਵੇ। ਇਹ ਨਾ ਹੋਵੇ ਕਿ ਸਰਕਾਰ ਬਣਨ ਤੋਂ ਪਹਿਲਾਂ ਬੁੱਢੇ ਨਾਲੇ ਤੇ ਫਿਰਦੀ ਹੋਵੇ ਤੇ ਸਰਕਾਰ ਬਣਨ ਤੋਂ ਬਾਅਦ ਵਪਾਰੀਆਂ ਵਾਲੇ ਪਾਸੇ ਖੜੀ ਹੋਵੇ। ਉਹ ਜਿਹਦੇ 'ਚ ਸਿਆਸੀ ਪਾਰਟੀਆਂ ਤਾਂ ਫਿਰ ਦਿੱਲੀ ਵਾਲੀਆਂ ਹੈਗੀਆਂ ਹੀ ਆ, ਉਹਦੇ 'ਚ ਤਾਂ ਕੋਈ ਦੋ ਰਾਏ ਹੈ ਨਹੀਂ ਗੀ। ਪਰ ਜਿਵੇਂ ਤੁਸੀਂ ਕਿਹਾ ਅਕਾਲੀ ਦਲ ਦਾ, ਮੇਰੇ ਖਿਆਲ ਦੇ ਨਾਲ ਇੱਕ ਨਵੀਂ ਊਰਜਾ ਦੇ ਨਾਲ ਸਿਧਾਂਤ ਨੂੰ ਪ੍ਰਣਾਈ, ਪੰਜਾਬ ਦੇ ਮੁੱਦਿਆਂ ਨੂੰ ਪ੍ਰਣਾਈ ਪਾਰਟੀ, ਚਾਹੇ ਉਹ ਅਕਾਲੀ ਦਲ ਦੇ ਵਿੱਚ ਕੋਈ ਨਵੇਂ ਤਰੀਕੇ ਨਾਲ ਆਉਂਦੀ ਹੈ ਤੇ ਚਾਹੇ ਕੋਈ ਹੋਰ ਪਾਰਟੀ ਆਉਂਦੀ ਹੈ, ਉਹਦਾ ਹਮੇਸ਼ਾ ਪੰਜਾਬ ਦੇ ਵਿੱਚ ਜੀ ਆਇਆ ਹੋਊਗਾ। ਠੀਕ ਹੈ, ਇਹ ਜ਼ਰੂਰੀ ਨਹੀਂਗਾ ਕਿ ਹਰ ਕੋਈ ਪਾਰਟੀ ਪਹਿਲੀ ਵਾਰੀ ਵਿਰੋਧੀ ਧਿਰ 'ਚ ਆ ਜੇ, ਦੂਜੀ ਵਾਰੀ ਸਰਕਾਰ ਬਣਾ ਜੇ, ਜ਼ਰੂਰੀ ਨਹੀਂ ਹੁੰਦਾ। ਪਰ ਕੀ ਤੁਸੀਂ ਲੜ ਰਹੇ ਹੋ ਪੰਜਾਬੀਆਂ ਦੇ ਲਈ? ਜੇਕਰ ਲੜ ਰਹੇ ਹੋ ਤਾਂ ਸਮਾਂ ਲੱਗ ਸਕਦਾ, ਪਰ ਪੰਜਾਬੀ ਤੁਹਾਨੂੰ ਸਿਰ ਤੇ ਬਿਠਾ ਲੈਣਗੇ, ਸਿਰ ਅੱਖਾਂ ਤੇ ਬਿਠਾ ਲੈਣਗੇ। ਉਪ ਰਾਸ਼ਟਰਪਤੀ ਜਿਹੜੇ ਕਿ ਆਉਂਦੇ ਨੇ ਸੱਤਾਧਾਰੀਆਂ ਵੱਲੋਂ ਹੀ, ਤੇ ਉਹਨਾਂ ਨੂੰ ਪੁੱਛਣਾ ਪਿਆ ਕਿ ਕਿਸਾਨਾਂ ਦੇ ਨਾਲ ਜਿਹੜੇ ਤੁਸੀਂ ਵਾਅਦੇ ਕੀਤੇ ਸੀ, ਉਹਨਾਂ ਵਾਅਦਿਆਂ ਦਾ ਕੀ ਬਣਿਆ? ਦੇਖੋ, ਦੇਸ਼ ਭਰ ਦੇ ਵਿੱਚ ਕਿਸਾਨ ਸੜਕਾਂ ਤੇ ਹੈ, ਦੇਸ਼ ਭਰ ਦੇ ਕਿਸਾਨ ਦੀ ਹਾਲਤ ਬਹੁਤ ਮਾੜੀ ਹੈ। ਜੀ ਜੀ। ਔਰ ਆਪਾਂ ਅਕਸਰ ਗੱਲ ਕਰਦੇ ਹਾਂ, ਜੇ ਕਿਸਾਨ ਪੈਰਾਂ ਸਿਰ ਨਹੀਂ ਹੈ ਤਾਂ ਦੇਸ਼ ਪੈਰਾਂ ਸਿਰ ਨਹੀਂ ਹੈ। ਤੋ ਇਸ ਪ੍ਰਕਿਰਿਆ ਜੋ ਧਨਖੜ ਹੋਰੀ ਵੀ ਖੇਤੀ ਪਰਿਵਾਰ ਨਾਲ ਸੰਬੰਧਿਤ ਨੇ, ਜਾਟ ਪਰਿਵਾਰ ਨਾਲ ਸੰਬੰਧਿਤ ਨੇ, ਉਸ ਖਿੱਤੇ ਤੋਂ ਆਉਂਦੇ ਨੇ, ਉੱਤਰੀ ਭਾਰਤ ਦੇ ਤੋਂ, ਇਸ ਲਈ ਉਹ ਇਸ ਸਾਰੀ ਪ੍ਰਕਿਰਿਆ ਤੋਂ ਵਾਕਿਫ ਨੇ। ਜੀ ਜੀ। ਹੁਣ ਚਾਹੇ ਉਹਨਾਂ ਦੀ ਇਹ ਸਿਆਸੀ ਮਜਬੂਰੀ ਹੈ, ਚਾਹੇ ਉਹਨਾਂ ਦੀ ਰਾਜਨੀਤਿਕ ਮਜਬੂਰੀ ਹੈ, ਚਾਹੇ ਅਹੁਦੇ ਦੀ ਮਜਬੂਰੀ ਹੈ, ਕਿ ਉਹਨਾਂ ਉਹ ਲਾਊਡ ਹੋ ਕੇ, ਉਹਨਾਂ ਤਿੱਖਾ ਹੋ ਕੇ ਤਾਂ ਨਹੀਂ ਪੁੱਛ ਰਹੇ, ਪਰ ਫਿਰ ਵੀ ਪੁੱਛਣ ਦੀ ਹਿੰਮਤ ਕੀਤੀ ਹੀ ਬਹੁਤ ਹੈ। ਤੋ ਇਸ ਭੂਮਿਕਾ 'ਚ ਆਉਣਾ ਹੀ ਬਹੁਤ ਹੈ ਕਿ ਉਹਨਾਂ ਨੇ ਖੇਤੀ ਮੰਤਰੀ ਨੂੰ ਪੁੱਛਿਆ ਕਿ ਦੱਸੋ ਵੀ ਕੀ ਬਣਿਆ ਕਿਸਾਨਾਂ ਦੇ ਮਸਲਿਆਂ ਦਾ। ਉਹ ਪੁੱਛਿਆ ਦੱਸੋ ਵੀ ਕਿੰਨੇ ਕੁ ਆਪਾਂ ਵਾਅਦੇ ਪੂਰੇ ਕਰਤੇ ਜਿਹੜੇ ਕੀਤੇ ਸੀ ਕਿਸਾਨਾਂ ਨਾਲ, ਕਿਸਾਨ ਦੀ ਸਥਿਤੀ ਬਾਰੇ ਆਪਾਂ ਕੀ ਕਰ ਰਹੇ ਹਾਂ। ਇਹ ਪੁੱਛਣਾ ਹੀ ਬਹੁਤ ਹੈ ਸਰਕਾਰ ਵਾਲੇ ਪਾਸਿਓਂ, ਮੈਨੂੰ ਲੱਗਦਾ ਹੈ ਨਾ। ਤੇ ਮੈਂ ਕਹਿੰਦਾ ਚਾਹੇ ਉਹ ਸਕ੍ਰਿਪਟਡ ਹੋਵੇ ਤੇ ਚਾਹੇ ਨਾ ਹੋਵੇ, ਸੋ ਘੱਟੋ ਘੱਟ ਸਰਕਾਰ ਦੇ ਹਵਾਲੇ ਜਦੋਂ ਗੱਲ ਤੁਰਦੀ ਹੈ ਤਾਂ ਬਾਕੀ ਕਿਸਾਨਾਂ ਦੇ ਵਿੱਚ, ਜਥੇਬੰਦੀਆਂ 'ਚ, ਆਮ ਆਵਾਮ 'ਚ ਵੀ ਗੱਲ ਤਾਂ ਜਾਂਦੀ ਹੈ। ਬਿਲਕੁਲ ਸਹੀ। ਸੋ ਇਸ ਲਈ ਨੂੰ ਇਸ ਨਜ਼ਰੀਏ ਤੋਂ ਦੇਖਣ ਦੀ ਲੋੜ ਆ। ਹਾਂ, ਸਵਾਲ ਇਹ ਹੈ ਕਿ ਸਰਕਾਰ ਦੀ ਨੀਅਤ ਔਰ ਨੀਤੀ ਅਜੇ ਵੀ ਸਪਸ਼ਟ ਨਹੀਂ। ਮੋਦੀ ਸਰਕਾਰ ਤੋਂ ਲੈ ਕੇ ਸੂਬਿਆਂ ਸਰਕਾਰਾਂ ਤੱਕ ਦੀ ਨੀਤੀ ਕਿਸਾਨੀ ਮਸਲਿਆਂ ਤੇ ਸਪਸ਼ਟ ਨਹੀਂ ਹੈ। ਕਿਉਂ ਨਹੀਂ ਅਜੇ ਤੱਕ ਇਹਨਾਂ ਸਾਰੇ ਮਸਲਿਆਂ ਦੇ ਹੱਲ ਨਿਕਲ ਪਾ ਰਹੇ, ਜਿਹੜੀ ਕਿ ਸਾਡੀ ਮੁੱਖ ਵਜੂਦ ਹੋਵੇ। ਪੇਂਡੂ ਮੁਲਕ ਹੈ ਸਾਡਾ, ਖੇਤੀ ਆਧਾਰਿਤ ਮੁਲਕ ਹੈ,
ਇਸ ਸਮੇਂ ਦੇ ਬਹਿਣ 'ਚ ਅਸੀਂ ਬਾਕੀ ਮੁਲਕਾਂ ਵਾਂਗ ਨਵੇਂ ਤਰ੍ਹਾਂ ਦੇ ਵਿਕਾਸ ਵੱਲ ਨੂੰ ਵੱਧ ਰਹੇ ਹਾਂ, ਹੈਨਾ, ਪਰ ਉਸ ਵਿਕਾਸ ਦੀਆਂ ਵੀ ਜੜ੍ਹਾਂ ਤਾਂ ਇਸੇ ਖੇਤੀ ਦੇ ਸਿਰ ਤੇ ਲੱਗੀਆਂ ਨਾ। ਸੋ ਇਸ ਲਈ ਉਹਦੇ ਉੱਤੇ ਚਾਰਜੋਈ ਅਜੇ ਨਹੀਂ ਸਰਕਾਰੀ ਹੋ ਰਹੀ। ਸੋ ਆਹ ਪੰਜਾਬ ਵਾਲੇ ਧਰਨਿਆਂ ਦੇ ਹਾਲ ਆਪਾਂ ਦੇਖ ਲਈਏ, 8-9 ਦਿਨ ਹੋ ਗਏ ਡੱਲੇਵਾਲ ਹੋਰਾਂ ਨੂੰ, ਇੱਧਰੋਂ ਲਿਆ ਕੇ ਹਸਪਤਾਲ ਉੱਧਰ ਚਲੇ ਗਏ, ਹਸਪਤਾਲ ਉੱਧਰ ਆ ਗਈ, ਕੱਲ ਭੈਣ ਮਿਲ ਕੇ ਗਈ, ਦਿਲ ਮਨ ਵੀ ਭਰਿਆ, ਪਰ ਸਥਿਤੀ ਤਾਂ ਜਿਉਂਦੀ ਕਿਉਂ ਹੈ? ਅਜੇ ਪਤਾ ਨਹੀਂ 6 ਤਰੀਕ ਨੂੰ ਕੀ ਬਣਨਾ, ਜਾਣ ਦੇਣਾ ਨਹੀਂ ਜਾਣ ਦੇਣਾ, ਕਿਹੜੀਆਂ ਸ਼ਰਤਾਂ, ਕਿਹੜੀ ਮਨਜ਼ੂਰੀ, ਕਿਹੜਾ ਕੀ। ਸੋ ਇਹਦੇ ਪਿੱਛੇ ਇੱਕ ਰਾਜਨੀਤੀ ਵੀ ਉੱਭਰਦੀ ਨਜ਼ਰ ਆਉਂਦੀ ਹੈ ਕਿ ਦਿੱਲੀ ਚੋਣਾਂ ਦੀ ਇੱਕ ਰਾਜਨੀਤੀ ਹੈ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਉਪ ਰਾਸ਼ਟਰਪਤੀ ਸਾਹਿਬ ਦਾ ਬਿਆਨ ਕਿੰਨਾ ਕੁ ਕਿਸਾਨਾਂ ਲਈ ਸਹਾਈ ਹੋਊਗਾ ਜਾਂ ਸਿਰਫ ਬਿਆਨ ਸਾਬਤ ਹੋਊਗਾ, ਆਉਂਦੇ ਦਿਨਾਂ 'ਚ ਪਤਾ ਲੱਗ ਜੂਗਾ। ਜੀ ਜੀ, ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।